AI ਤੇ ਸਿੱਖੀ ਇਹ ਐਕਸ਼ਨ ਦੇ ਵਿੱਚ ਕਿੱਦਾਂ ਹੈ, ਕਿੱਦਾਂ ਤੁਸੀਂ ਇਹ ਆਪਸ ਚ ਸੁਮੇਲ ਦੇਖਦੇ? ਧਰਮ ਉੱਤੇ ਰਾਜਨੀਤੀ ਨਹੀਂ, ਰਾਜਨੀਤੀ ਉੱਤੇ ਧਰਮ ਦਾ ਗੁੰਡਾ ਹੋਣਾ ਚਾਹੀਦਾ। ਸੋ ਉਹੀ ਚੀਜ਼ ਜਦੋਂ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਕਰਦੇ ਹਾਂ ਤਾਂ ਸੇਮ ਪ੍ਰਿੰਸੀਪਲ ਇੱਥੇ ਵੀ ਅਪਲਾਈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਟੂਲ ਆਪਾਂ ਜਿੱਦਾਂ ਵਰਤਨੇ ਆ, ਆਰਟੀਫੀਸ਼ੀਅਲ ਇੰਟੈਲੀਜੈਂਸ ਬਣਾਉਤੀ ਬੁੱਧੀ ਆਪਾਂ ਹਨ ਅੱਖਰ ਵਰਤਦੇ ਉਹਦੇ ਵਾਸਤੇ, ਉਹਨੂੰ ਜਦੋਂ ਆਪਣੇ ਬੱਚੇ ਜਾਂ ਅਸੀਂ ਵੱਡੇ ਹੋ ਕੇ ਉਹਨੂੰ ਡਿਵੈਲਪ ਕਰਨਾ, ਜਿੱਥੇ ਉਹਨੂੰ ਡਿਪਲੋਏ ਕਰਨਾ, ਉਹਦੇ ਉੱਤੇ ਜੇ ਧਰਮ ਦਾ ਕੁੰਡਾ ਹੋਊਗਾ, ਸਿੱਖੀ ਦਾ ਕੁੰਡਾ ਹੋਊਗਾ ਤੇ ਉਹ ਆਰਟੀਫੀਸ਼ੀਅਲ ਇੰਟੈਲੀਜੈਂਸ ਸਰਬੱਤ ਦੇ ਭਲੇ ਵੱਲ ਹੀ ਜਾਊ। ਪਰ ਕੁਛ ਚੀਜ਼ਾਂ ਨਾਲ ਦੀ ਨਾਲ ਹੋਰ ਵੀ ਆ, ਜਦੋਂ ਅਸੀਂ ਕਿਉਂਕਿ ਜਿੱਦਾਂ ਬੱਚੇ ਆ ਨਾ ਛੋਟੇ, ਉਹ ਕਈ ਵਾਰ ਟੂਲਸ ਵਗੈਰਾ ਦੇਖਦੇ ਆ ਜਾਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਕੁਐਸਚਨਸ ਹੁੰਦੇ ਆ ਤੇ ਉਹ ਕੁਐਸਚਨਸ ਉਹ ਚੈਟ ਜੀਪੀਟੀ ਦੇ ਕੋਲ ਜਾਂਦੇ ਜਾਂ ਜੈਮਿਨਾਈ ਦੇ ਕੋਲ ਜਾਂਦੇ ਜਾਂ ਗ੍ਰੋਕ ਦੇ ਕੋਲ ਜਾਂਦੇ ਆ ਤੇ ਉਹ ਵੀ ਆਪਾਂ ਨੂੰ ਕੁਛ ਚੀਜ਼ਾਂ ਧਿਆਨ ਰੱਖਣ ਦੀ ਲੋੜ ਆ। ਗੁਰਬਾਣੀ ਦੇ ਜਿਹੜੇ ਹਵਾਲੇ ਆ ਉਹ ਅਸੀਂ ਚੈਟ ਜੀਪੀਟੀ ਤੋਂ ਨਾਂ ਲੈ ਕੇ ਰੀਅਲ ਮਰਾ ਜ਼ਿੰਦਗੀ ਦੇ ਉੱਤੋਂ ਲਈਏ ਕਿ ਜਿੰਨੀ ਜਾਣਕਾਰੀ ਸਾਨੂੰ ਇੰਟੈਲੀਜੈਂਸ ਇਹਦੇ ਤੋਂ ਮਿਲਦੀ ਆ, ਚੈਟ ਜੀਪੀਟੀ ਹੋ ਗਿਆ, ਤੁਹਾਡਾ ਗ੍ਰੋਕ ਹੋ ਗਿਆ, ਜੈਮਿਨਾਈ, ਜਿੰਨੇ ਵੀ ਲਾਰਜ ਲੈਂਗੁਏਜ ਮਾਡਲ ਆ, ਇਨਫਰਾਸਟ੍ਰਕਚਰ, ਉਹ ਕਿੱਥੋਂ ਆਈ? ਉਹਨਾਂ ਕੀ ਕੀਤਾ ਕਿ ਬਹੁਤ ਜ਼ਿਆਦਾ ਡੇਟਾ, ਜਿਹੜਾ ਦੁਨੀਆ ਭਰ ਦਾ ਡੇਟਾ, ਉਹਨੂੰ ਇਕੱਠਾ ਕੀਤਾ, ਉਹਨੂੰ ਕਰੰਚ ਕੀਤਾ, ਉਹਦੇ ਤੋਂ ਜੋ ਦੀ ਸਮਝ ਬਣੀ ਚੀਜ਼ਾਂ ਨੂੰ ਲੈ ਕੇ ਇੱਕ ਜੈਨੇਰਿਕ ਉਹ ਸਾਨੂੰ ਇਨਫੋਰਮੇਸ਼ਨ ਪੇਸ਼ ਕੀਤੀ ਜਾਂਦੀ। ਸਾਡੇ ਵਰਗੇ ਜਿਹੜੇ ਕੌਮਾਂ ਕਹਿ ਲਓ, ਜਨਰਲ ਪੰਜਾਬੀ ਕੌਮ ਕਹਿ ਲਓ ਜਾਂ ਸਿੱਖ ਧਰਮ ਦੇ ਲੋਕ ਕਹਿ ਲਓ, ਫਿਰ ਵੀ ਆਪਾਂ ਸੰਖਿਆ ਘੱਟ ਆਪਣੀ। ਹਾਂਜੀ, ਤੇ ਮਿਨੋਰਿਟੀ ਇਸ ਤਰੀਕੇ ਨਾਲ ਹੀ ਵੀ ਆਪਾਂ ਗਿਣਤੀ ਦੇ ਨੰਬਰ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਪਰਸਪੈਕਟਿਵ ਨਾਲ ਮਿਨੋਰਿਟੀ ਇਸ ਹਿਸਾਬ ਦੇ ਨਾਲ ਆ ਵੀ ਸਾਡਾ ਜਿਹੜਾ ਡਿਜੀਟਾਈਜ਼ਡ ਟੈਕਸਟ ਆ ਉਹ ਬਹੁਤ ਘੱਟ ਆ। ਜਿਹੜਾ ਸਿੱਖੀ ਦੇ ਸਿਧਾਂਤ ਦਾ ਆਪਣੇ ਜਿਹੜੇ ਪੁਰਾਣੇ ਗ੍ਰੰਥ ਆ ਉਹਨਾਂ ਦੀ ਵੀ ਡਿਜੀਟਾਈਜੇਸ਼ਨ ਆਪਾਂ ਨੂੰ ਬਹੁਤ ਘੱਟ ਮਿਲਦੀ ਆ। ਪੁਰਾਣੇ ਗ੍ਰੰਥਾਂ ਜਿਨ੍ਹਾਂ ਤੋਂ ਆਪਣੇ ਰਹਿਤਨਾਮੇ ਹੋ ਗਏ, ਉਹਨਾਂ ਦੀ ਕੰਪੈਰੀਟਿਵਲੀ ਡਿਜੀਟਾਈਜੇਸ਼ਨ ਜਿਹੜੀ ਉਹ ਘੱਟ ਮਿਲਦੀ ਆ। ਜਿੰਨਾ ਵੀ ਆਪਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤੋਂ ਇਨਫੋਰਮੇਸ਼ਨ ਮਿਲੂਗੀ ਉਨੀ ਕੀ ਮਿਲੂਗੀ ਜਿੰਨੇ ਤੇ ਮਾਡਲ ਟ੍ਰੇਨ ਆ ਤੇ ਉਹ ਬਹੁਤ ਜ਼ਿਆਦਾ ਨਹੀਂ ਹੈਗੇ। ਇਸ ਲਈ ਪੰਜਾਬੀ ਭਾਸ਼ਾ ਜਿਹੜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਇਹਨੂੰ ਕਹਿੰਦੇ ਲੋ ਰਿਸੋਰਸ ਲੈਂਗੁਏਜ। ਅੰਗਰੇਜ਼ੀ, ਸਪੈਨਿਸ਼ ਜਾਂ ਤੁਹਾਡੀਆਂ ਮੈਂਡਰਿਨ ਹੋ ਗਈ, ਇਹ ਭਾਸ਼ਾ ਹੈਗੀ ਆ ਰਿਚ ਲੈਂਗੁਏਜ। ਕਾਫੀ ਹੱਦ ਤੱਕ ਹਿੰਦੀ ਵੀ ਉਹਦੇ ਵਿੱਚ ਆਉਂਦੀ, ਬੰਗਾਲੀ ਵੀ ਆਉਂਦੀ ਆ, ਪਰ ਪੰਜਾਬੀ ਵਿੱਚ ਉਹਨੇ ਸਾਧਨ ਨਹੀਂ ਹੈਗੇ। ਫਿਰ ਆਪਾਂ ਰਿਲਾਇੰਸ ਜਿਹੜੀ ਹੈਗੀ ਉਹ ਆਪਾਂ AI ਦੇ ਉੱਤੇ ਨਹੀਂ ਰੱਖ ਸਕਦੇ। AI ਸਾਨੂੰ ਸਹੀ ਜਵਾਬ ਦੇ ਦੂਗੀ। ਗੱਲ ਅਸੀਂ ਫਿਰ ਆਪਣੇ ਮੂਲ 3 ਸਿਧਾਂਤਾਂ ਦੀ ਕਰਦੇ ਨਾ ਗੱਲ, ਤੇ ਉੱਥੋਂ ਹੀ ਸਾਰੀ ਗੱਲ ਸ਼ੁਰੂ ਹੁੰਦੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਆਮ ਸਿੱਖਾਂ ਨੂੰ ਦਿੱਤੇ ਹੈਗੇ, ਨਾਮ ਜਪੋ, ਕਿਰਤ ਕਰੋ ਤੇ ਮੰਨ ਛਕੋ। ਇੱਥੋਂ ਹੀ ਗੱਲ ਜਿਹੜੀ ਸ਼ੁਰੂ ਜੀ। ਜਿਹੜੇ ਡਿਸਪਲੇ ਦੇ ਹੋ ਰਿਹਾ ਉੱਥੇ ਚੌਥਾ ਵੀ ਉਹਨਾਂ ਨੂੰ ਦਿਖ ਰਿਹਾ, ਵਿਵੇਕ ਬੁੱਧੀ ਉਹਦੇ ਤੱਕ। ਹਾਂਜੀ, ਉੱਚੋਂ ਨਾ ਉਹਦੇ ਬਾਰੇ ਮੈਂ ਤਾਂ ਗੱਲ ਕਰਦਾ। ਉਹ ਇਹ ਹੈਗਾ ਵੀ ਆਪਾਂ ਕੀ ਕਰਨਾ ਕਿ ਜਿਹੜੇ 3 ਸਿਧਾਂਤ ਆ, ਮੂਲ ਸਿਧਾਂਤ, ਉਹ ਤਾਂ ਹੈਗੇ ਆ, ਉਹਨਾਂ ਨੂੰ ਹੀ ਅਸੀਂ ਵਰਤਣਾ। ਤੇ ਚੌਥਾ ਹੈਗਾ AI ਦੇ ਕੰਟੈਕਸਟ ਦੇ ਵਿੱਚ। ਹਾਂਜੀ, ਤੇ ਤਾਂ ਕਰਕੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਆ ਤੇ ਆਪਾਂ ਚੌਥੀ ਵਿਵੇਕ ਬੁੱਧੀ ਦੀ ਵੀ ਗੱਲ ਕਰਨੀ ਆ, ਔਰ ਮੈਂ ਉਹਦੇ ਬਾਰੇ ਆਪਾਂ ਗੱਲ ਕਰਦੇ ਕਿ ਕਿਉਂ ਜ਼ਰੂਰੀ ਆ। ਨਾਮ ਜਪੋ ਦਾ ਸਿਧਾਂਤ ਜਿਹੜਾ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ, ਇਹਦੇ ਵਿੱਚ ਇਹ ਆ ਵੀ ਆਪਾਂ ਸਾਨੂੰ ਇਹ ਵੇਖਿਆ ਕਿ ਸਿੱਖ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਜਾਂਦੇ ਆ, ਰੋਟੀ ਤੋਂ ਵਾਂਝਾ ਨਹੀਂ ਰਹਿੰਦਾ। ਉਹ ਸਿਧਾਂਤ ਨਾਮ ਜਪੋ, ਕਿਰਤ ਕਰੋ ਤੋਂ ਹੀ ਆਉਂਦਾ। ਇਹਦਾ ਮਤਲਬ ਇਹ ਹੈ ਵੀ ਮਿਹਨਤ ਦੇ ਨਾਲ ਕੰਮ ਕਰੋ, ਜਿਹੜਾ ਉਸ ਮਿਹਨਤ ਤੋਂ ਤੁਹਾਨੂੰ ਮਿਲਿਆ ਉਹਨੂੰ ਇੰਜੋਏ ਕਰੋ ਤੇ ਪ੍ਰਮਾਤਮਾ ਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖੋ। ਦੂਸਰੇ ਵਿੱਚ ਕਹਿੰਦੇ ਅਸੀਂ ਕਿਰਤ ਕਰੋ, ਕਿ ਉਹਦੇ ਵਿੱਚ ਇਹ ਹੈ ਕਿ ਦੇਖੋ ਆਰਟੀਫੀਸ਼ੀਅਲ ਇੰਟੈਲੀਜੈਂਸ ਉਹ ਤੁਹਾਨੂੰ ਹਿੰਟ ਦੇ ਸਕਦੀ ਹੈ, ਤੁਹਾਡਾ ਵਰਕ ਚੈੱਕ ਕਰ ਸਕਦੀ ਹੈ, ਪਰ ਉਹ ਤੁਹਾਡਾ ਐਫਰਟ ਨੂੰ ਰਿਪਲੇਸ ਨਾ ਕਰੇ। ਐਫਰਟ ਤਾਂ ਤੁਸੀਂ ਕਰਨਾ ਨਾ, ਉਹਦੀ ਰਿਪਲੇਸਮੈਂਟ ਨਾ। ਇਹਦੇ ਵਿੱਚ ਆਪਾਂ ਐਗਜ਼ਾਮਪਲ ਬੱਚਿਆਂ ਦੀ ਇਸ ਲਈ ਲਈ ਸੀ ਵੀ ਤੁਸੀਂ ਇਹ ਕਦੇ ਨਹੀਂ ਕਰਨਾ ਵੀ ਆਪਣਾ ਹੋਮਵਰਕ ਜਿਹੜਾ ਵਾ ਟੀਚਰ ਨੇ ਤੁਹਾਨੂੰ ਦਿੱਤਾ, ਤੁਸੀਂ ਜੈਮਿਨਾਈ ਤੋਂ ਜਾਂ ਚੈਟ ਜੀਪੀਟੀ ਤੋਂ ਲਿਖਾ ਲਿਆ ਤੇ ਤੁਸੀਂ ਕਹੋ ਭਾਈ ਕਾਪੀ ਕਰਕੇ ਆਨਸਰ ਮਿਲ। ਕਹਿੰਦਾ ਕਿ ਇਹ ਜਿਹੜੀ ਚੀਜ਼ ਆ ਇਹ ਕੰਮ ਤੁਸੀਂ ਕਰੇ ਨਹੀਂ ਕਰਨਾ, ਤੁਸੀਂ ਕਿਰਤ ਕਰਨੀ ਆ, ਮਿਹਨਤ ਆਪਣੀ ਜਿਹੜੀ ਉਹ ਜ਼ਰੂਰ ਕਰਨੀ ਆ। ਸੋ ਆਮ ਜ਼ਿੰਦਗੀ ਦੇ ਵਿੱਚ ਵੀ ਰਾਜਕਰਨ ਇਹ ਹੈ ਕਿ ਜਿਹੜਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਅਸੀਂ ਬਾਰ-ਬਾਰ ਗੱਲ ਕਰਦੇ ਕਿ ਇਹ ਅਸਿਸਟਿਵ ਟੂਲਸ ਤਾਂ ਹੋ ਸਕਦੇ ਆ, ਪਰ 100% ਤੁਹਾਡੀ ਰਿਪਲੇਸਮੈਂਟ ਜਿਹੜੀ ਆ ਉਹਨੂੰ ਜੇ ਤੁਸੀਂ ਨਾ ਕਰੋਗੇ ਤਾਂ ਤੁਸੀਂ ਚੰਗੇ। ਜਿਹੜਾ ਆਪਣਾ ਤੀਜਾ ਸਿਧਾਂਤ ਆ ਹੈਗਾ ਜੀ ਵੰਡ ਛਕੋ, ਕਿ ਉਹਦੇ ਵਿੱਚ ਇਹ ਆ ਕਿ ਜਿੰਨਾ ਤੁਸੀਂ ਗਿਆਨ ਨੂੰ, ਜਿੰਨੇ ਤੁਸੀਂ ਨੌਲੇਜ ਨੂੰ, ਜਿੰਨੇ ਤੁਸੀਂ ਈਵਨ ਆਪਣੇ ਲੰਗਰ ਦੇ ਸਿਧਾਂਤ ਦੀ ਆਪਾਂ ਗੱਲ ਕਰ ਲਈਏ, ਇਹ ਮੰਨਿਆ ਜਾਂਦਾ ਕਿ 1 ਲੱਖ ਤੋਂ ਵੱਧ ਗੁਰਦੁਆਰਾ ਸਾਹਿਬਾਨ ਹੈਗੇ ਆ ਪੂਰੀ ਦੁਨੀਆ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਲੰਗਰ ਚੱਲਦਾ ਸਿੱਖਾਂ ਆਪਣੀ ਸਮਰੱਥਾ ਦੇ ਅਨੁਸਾਰ। ਆਪਾਂ ਕਦੇ ਦੇਖਿਆ ਵੀ ਕਿਸੇ ਗੁਰਦੁਆਰੇ ਵਿੱਚ ਲੰਗਰ ਦੀ ਤੋਟ ਆ ਗਈ ਹੋਵੇ? ਉਹ ਇਹ ਆ ਵੀ ਇਹ ਗੁਰੂ ਸਾਹਿਬ ਦਾ ਸਿੱਖਾਂ ਦੇ ਉੱਤੇ ਕਿਰਪਾ ਵਾ ਕਿ ਜਿੰਨੀ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਖੁੱਲੀ ਵੰਡੋਗੇ ਉਨੀ ਪਰਮਾਤਮਾ ਤੁਹਾਨੂੰ ਵੱਧ ਦੇਊਗਾ। ਸੋ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਜੋ ਅਸੀਂ ਇਹੀ ਬੱਚਿਆਂ ਨੂੰ ਸਮਝਾਉਂਦੇ ਹਾਂ ਤੇ ਸਾਰਿਆਂ ਵਾਸਤੇ ਵੀ, ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਤੇ ਉਹਨੂੰ ਬਾਹਰ ਜ਼ਰੂਰ ਸ਼ੇਅਰ ਕਰੋ। ਚੌਥਾ ਜਿਹੜਾ ਸਿਧਾਂਤ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਹੀ ਉਹ ਇੰਪੋਰਟੈਂਟ ਹੈ, ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਉਹ ਹੈਗੀ ਆ ਵਿਵੇਕ ਬੁੱਧੀ। ਸੋ ਜਿਹੜੀ ਵਿਵੇਕ ਗੱਲ ਹੈਗੀ ਆ ਉਹ ਇਹ ਆ ਕਿ ਆਪਾਂ ਗੁਰੂ ਸਾਹਿਬ ਦੇ ਕੋਲੋਂ ਕੀ ਮੰਗਦੇ ਆ? ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਹੈ ਨਾ, ਵੀ ਆਪਾਂ ਡਿਸਰਨਿੰਗ
ਜਿਹੜੀ ਆ ਉਹ ਪਰਮਾਤਮਾ ਤੋਂ ਮੰਨਦੇ ਆ ਤੇ ਇਹਦੇ ਗੱਲ ਵੀ ਜਿਹੜੀ ਆਪਾਂ ਸ਼ੁਰੂ ਚ ਕੀਤੀ ਉਹ ਦੁਬਾਰਾ ਇੱਥੇ ਰਿਪੀਟ ਕਰ ਲੱਗੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਟੂਲ ਬੜੇ ਸਟਰੋਂਗ ਦਾ ਪਾਵਰਫੁਲ ਆ ਪਰ ਗਲਤ ਤੇ ਉਹ ਬਾਇਸ ਹੋ ਸਕਦੇ ਵਨ ਸਾਈਡਡ ਹੋ ਸਕਦੇ ਡਿਪੈਂਡਿੰਗ ਅਪਨ ਵੀ ਉਹ ਕਿਹੜੇ ਮਾਡਲ ਦੇ ਉੱਤੇ ਟ੍ਰੇਨ ਹੋਏ ਆ। ਸਤਿ ਸ੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਪੰਜਾਬੀ ਟੈਕ ਟਾਕ ਪ੍ਰੋਗਰਾਮ ਦੇ ਵਿੱਚ ਹਰਵਿੰਦਰ ਸਿੰਘ ਕੰਗ। ਹਰਵਿੰਦਰ ਸਿੰਘ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਕੇ ਸਾਡੇ ਸਾਰੇ ਮਾੜੇ ਸਰੋਤੇ ਤੇ ਵਿਊਅਰਸ ਦਾ ਫੇਰ ਤੋਂ ਨਿੱਘਾ ਜੀ ਆਇਆਂ ਕਹਿੰਦੇ ਆ ਇੱਕ ਹੋਰ ਐਪੀਸੋਡ ਪੰਜਾਬੀ ਟੈਕ ਟਾਕ ਦੇ ਵਿੱਚ ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਟੈਕਨੋਲੋਜੀ ਦੀ ਦੁਨੀਆ ਦੀਆਂ, ਸਾਡੀ ਜ਼ਿੰਦਗੀ ਨੂੰ ਕਿੱਦਾਂ ਇੰਪੈਕਟ ਕਰਦੀ ਆ, ਸਾਡੇ ਲਈ ਸਿੱਖਣ ਲਈ ਕਿਹੜੀਆਂ ਚੀਜ਼ਾਂ ਨੇ ਤੇ ਫਿਊਚਰ ਟੈਕਨੋਲੋਜੀ ਦੇ ਤੇਜ਼ੀ ਕਰਕੇ ਕਿੱਦਾਂ ਦਾ ਸਾਨੂੰ ਦਿਖ ਰਿਹਾ, ਸਾਰੇ ਮਸਲਿਆਂ ਉੱਤੇ ਅਸੀਂ ਗੱਲਾਂ ਬਾਤਾਂ ਕਰਦੇ ਹਾਂ। ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲੇ ਹੀ ਫੇਰ ਤੋਂ ਇੱਕ ਵਾਰੀ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਵਿਊਅਰਸ ਤੇ ਸਰੋਤੇ ਸਾਨੂੰ ਮਿਲਦੇ ਆ ਆਫਲਾਈਨ ਤੇ ਗੱਲਾਂ ਬਾਤਾਂ ਕਰਦੇ ਆ, ਐਪਰੀਸੀਏਸ਼ਨ ਕਰਦੇ ਆ। ਰਾਜਕਰਨ ਜ਼ਿਆਦਾਤਰ ਨਿੱਜੀ ਤੌਰ ਦੇ ਉੱਤੇ ਹੈ ਨਾ ਤੁਹਾਨੂੰ ਜਿਹੜੇ ਬੰਦੇ ਮਿਲਦੇ ਆ ਸੈਂਟਰਲ ਵੈਲੀ ਦੇ ਵਿੱਚ ਤੇ ਮੈਨੂੰ ਇੱਥੇ ਬੇ ਏਰੀਏ ਦੇ ਵਿੱਚ ਮਿਲਦੇ ਆ ਜੀ। ਹਰ ਇੱਕ ਹਫਤਾ ਕੋਈ ਇੱਦਾਂ ਦਾ ਹਫਤਾ ਹੋਊਗਾ ਜਿਹਦੇ ਵਿੱਚ ਕੋਈ ਜਾਣਾ ਆਪਾਂ ਨੂੰ ਨਹੀਂ ਮਿਲਦਾ ਤੇ ਐਪਰੀਸ਼ੀਏਟ ਨਹੀਂ ਕਰਦਾ। ਸੋ ਬਿਲਕੁਲ ਜਦੋਂ ਇੱਦਾਂ ਦੀ ਗੱਲਾਂ ਬਾਤਾਂ ਹੁੰਦੀਆਂ ਸਾਨੂੰ ਵਧੀਆ ਲੱਗਦਾ ਕਿ ਜੋ ਆਪਾਂ ਕਰਨਾ ਚਾਹੁੰਦੇ ਆ ਉਹ ਜਿਹੜੇ ਮੈਸੇਜਸ ਜਾ ਰਿਹਾ ਤੇ ਲੋਕੀ ਉਹਨੂੰ ਐਪਰੀਸ਼ੀਏਟ ਕਰਦੇ ਆ। ਸੋ ਵਧੀਆ ਲੱਗਦਾ ਤੁਹਾਨੂੰ ਸਾਰਿਆਂ ਨੂੰ ਮਿਲ ਕੇ। ਸੋ ਫੀਡਬੈਕ ਆਪਣੀ ਹਰ ਵਾਰ ਦੀ ਤਰ੍ਹਾਂ ਜ਼ਰੂਰ ਦਿੰਦੇ ਰਹੋ। ਸੋ ਧੰਨਵਾਦ ਜੀ, ਬਿਲਕੁਲ। ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕਿਵੇਂ ਆਪਣੀ ਆਮ ਜ਼ਿੰਦਗੀ ਦੇ ਉੱਤੇ ਅਸਰ ਪੈਂਦਾ ਆ, AI ਦੇ ਉੱਤੇ ਖਾਸ ਕਰਕੇ ਆਪਣਾ ਫੋਕਸ ਰਹਿੰਦਾ ਕਿਉਂਕਿ ਸਮਾਂ AI ਦਾ ਚੱਲ ਰਿਹਾ, ਵਕਤ AI ਨੇ ਬਦਲਣਾ, ਤਕਨੀਕਾਂ ਉਸ ਦੇ ਕਰਕੇ ਬਦਲ ਰਹੀਆਂ। ਬਹੁਤ ਸਾਰੇ ਤਬਦੀਲੀਆਂ ਦੇ ਵਿੱਚੋਂ ਇਸ ਟਾਈਮ ਜ਼ਿੰਦਗੀ ਦੁਨੀਆ ਜਿਹੜੀ ਉਹ ਗੁਜ਼ਰ ਰਹੀ ਆ। ਉਸ ਕਹਿ ਲਓ ਵੀ ਇੱਕ ਦੂਰਬੀਨ ਦੇ ਨਾਲ ਕਹਿ ਲਓ ਜਾਂ ਖੁਰਦਬੀਨ ਦੇ ਨਾਲ ਕਹਿ ਲਓ, ਕੋਸ਼ਿਸ਼ ਆ ਛੋਟੀਆਂ ਚੀਜ਼ਾਂ ਨੂੰ ਵੱਡੀਆਂ ਕਰਕੇ ਤੁਹਾਨੂੰ ਦਿਖਾਈਏ ਵੀ ਕੀ ਹੋ ਰਿਹਾ ਤੇ ਵੱਡੀਆਂ ਚੀਜ਼ਾਂ ਜਿਹੜੀਆਂ ਦੂਰ ਦੀਆਂ ਉਹਨਾਂ ਨੂੰ ਲਾਗੇ ਕਰਕੇ ਤੁਹਾਨੂੰ ਜਿਹੜਾ ਉਹ ਦਿਖਾਈਏ ਵੀ ਕੀ ਕੁਛ ਜਿਹੜਾ ਉਹ ਸਾਹਮਣੇ ਜਿਹੜਾ ਉਹ ਆ ਰਿਹਾ ਆ। ਇਹਦੇ ਵਿੱਚ ਨਾਲ ਦੇ ਨਾਲ ਹਰਵਿੰਦਰ ਆਪਣੀ ਕੋਸ਼ਿਸ਼ ਇਹ ਵੀ ਆ ਵੀ ਆਪਣੀ ਜਿਹੜੀ ਕਮਿਊਨਿਟੀ ਆ, ਆਪਣਾ ਭਾਈਚਾਰਾ ਆ, ਜਿਹੜੇ ਸਿੱਖ ਨੇ ਇੱਥੇ ਜੋ ਵਸ ਰਹੇ ਨੇ, ਉਹਨਾਂ ਦੇ ਲਈ AI ਕਿੱਦਾਂ ਇੰਪੋਰਟੈਂਟ ਆ, ਕਿਵੇਂ ਉਹਨਾਂ ਦੀ ਜ਼ਿੰਦਗੀ ਨੂੰ ਉਹ ਬਦਲ ਰਿਹਾ ਤੇ ਸਿੱਖੀ ਤੇ AI ਦਾ ਸੁਮੇਲ ਹੈ ਕਿੱਥੇ, ਕਨਵਰਜੈਂਸ ਇਹਨਾਂ ਦੀ ਕਿੱਥੇ ਆ, ਕਿੱਥੇ ਇਹਨਾਂ ਨੂੰ ਆਪਾਂ ਇਕੱਠਿਆਂ ਕਰਕੇ ਜੋੜ ਕੇ ਜਿਹੜਾ ਉਹ ਅੱਗੇ ਵੱਧ ਸਕਦੇ ਆ। ਕਿਉਂਕਿ ਇਹ ਵੀ ਚੀਜ਼ ਆਪਾਂ ਨੂੰ ਜਾਣਨੀ ਪੈਣੀ ਆ, ਸਮਝਣੀ ਪੈਣੀ ਆ ਤੇ ਇਹ ਮੰਨਣੀ ਪੈਣੀ ਆ ਵੀ AI ਨੂੰ ਹੁਣ ਜ਼ਿੰਦਗੀ 'ਚੋਂ ਮਨਫੀ ਨਹੀਂ ਕਰ ਸਕਦੇ ਤੇ ਇਹਦਾ ਅਸਰ ਸਿੱਖੀ ਦੇ ਉੱਤੇ ਵੀ ਆਉਣਾ ਹੀ ਆਉਣਾ ਆ। ਸੋ ਸਮਾਂ ਰਹਿੰਦੇ ਹੋਏ ਉਹਨੂੰ ਬਿਹਤਰੀ ਦੇ ਨਾਲ ਵਰਤ ਕੇ ਸਿੱਖੀ ਨੂੰ ਆਪਾਂ ਹੋਰ ਮਜ਼ਬੂਤ ਕਿੱਦਾਂ ਕਰਨਾ ਹੈ, ਜਿਹੜੀ ਬਨਾਵਟੀ ਬੁੱਧੀ ਆ ਉਹ ਤੋਂ ਵਿਵੇਕ ਬੁੱਧੀ ਤੱਕ ਆਪਾਂ ਕਿੱਦਾਂ ਜਿਵੇਂ ਪਹੁੰਚਣਾ ਆ, ਉਹਦੀ ਵੀ ਆਪਣੀ ਕੋਸ਼ਿਸ਼ ਹੈਗੀ ਆ। ਹਰਵਿੰਦਰ, ਅੱਜ ਆਪਾਂ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਗੱਲਬਾਤ AI ਤੇ ਸਿੱਖੀ ਨੂੰ ਲੈ ਕੇ ਜਿਹੜਾ ਉਹ ਕਰਾਂਗੇ ਵੀ AI ਕਿੱਦਾਂ ਸਿੱਖੀ ਜੋ ਕਿ ਇੱਕ ਐਕਸ਼ਨ ਦਾ ਧਰਮ ਹੈਗਾ ਆ, ਜੋ ਸਿੱਖੀ ਇੱਕ ਜਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਨੂੰ ਆਪਾਂ ਗੁਜ਼ਾਰਨਾ ਆ ਉਹਦੇ ਐਕਸ਼ਨਸ ਹੁੰਦੇ ਆ ਤੇ AI ਨੂੰ ਆਪਾਂ ਉਹਦੇ ਵਿੱਚ ਆਪਾਂ ਕਿੱਦਾਂ ਐਡ ਕਰ ਸਕਦੇ, ਕਿਵੇਂ ਉਸ ਦੇ ਵਿੱਚ ਐਂਟਰ ਕਰ ਸਕਦੇ ਹਾਂ। ਸੋ ਉਹਦੇ ਬਾਰੇ ਜਿਹੜੀ ਚਰਚਾ ਹੋਊਗੀ। ਮੈਨੂੰ ਪਤਾ ਵੀ ਤੁਸੀਂ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ AI ਜਿਹੜਾ ਕਲੱਬ ਆ ਉਹਦੇ ਨਾਲ ਵੀ ਜਿਹੜੇ ਜੁੜੇ ਹੋਏ ਆ, ਬੱਚਿਆਂ ਦਾ ਪ੍ਰੋਜੈਕਟ ਵੀ ਆ ਰਿਹਾ ਆ, ਉਹ ਵੀ ਉੱਥੇ ਸਾਰਾ ਕੁਝ ਹੋ ਰਿਹਾ ਆ। AI ਦਾ ਵਿਸ਼ੇਸ਼ ਕਲੱਬ ਜਿਹੜਾ ਉਹ ਬਣਿਆ ਹੋਇਆ ਆ। ਸੋ AI ਤੇ ਸਿੱਖੀ ਇਹ ਐਕਸ਼ਨ ਦੇ ਵਿੱਚ ਕਿੱਦਾਂ ਹੈ, ਕਿੱਦਾਂ ਤੁਸੀਂ ਇਹਦਾ ਆਪਸ 'ਚ ਸੁਮੇਲ ਦੇਖ ਰਹੇ? ਹਾਂਜੀ, ਸੁਮੇਲ ਜਾਂ ਕਨਵਰਜੈਂਸ ਵਾਲੀ ਗੱਲ ਮੇ ਬੀ ਰਾਈਟ ਅੱਖਰ ਨਾ ਹੋਣ ਜਿੱਦਾਂ ਸਾਡੇ ਇਹਦੇ ਵਿੱਚ ਸਾਹਿਤ ਪੁਰਾਣਾ ਅਸੀਂ ਪੜ੍ਹ ਲਈਏ ਜਾਂ ਜਿੱਦਾਂ ਦੀ ਸਿੱਖਾਂ ਦੀ ਪ੍ਰੈਕਟਿਸ ਆ, ਸਿੱਖੀ ਦੀ ਪ੍ਰੈਕਟਿਸ ਆ, ਉਹਦੇ ਵਿੱਚ ਅਸੀਂ ਇਹ ਦੇਖਦੇ ਕਿ ਧਰਮ ਤੇ ਰਾਜਨੀਤੀ ਤਾਂ ਜਦੋਂ ਸੁਮੇਲ ਦੀ ਗੱਲ ਕਰਦੇ ਹਾਂ ਤਾਂ ਐਗਜ਼ਾਮਪਲ ਲੈ ਲੈਣੇ ਤਾਂ ਗੱਲ ਸਮਝ ਆ ਜਾਊਗੀ। ਭਾਵੇਂ ਕਿ ਦੋ ਵੱਖੋ ਵੱਖਰੇ ਸਬਜੈਕਟ ਆ ਪਰ ਜਿਹੜਾ ਚੱਲਣ ਦਾ ਤਰੀਕਾ ਜਿਹਦੇ ਅਸੀਂ ਸਿਧਾਂਤਕ ਤੌਰ ਦੇ ਉੱਤੇ ਦੇਖੀਏ ਤੇ ਉਹ ਇਹ ਹੈ ਕਿ ਧਰਮ ਉੱਤੇ ਰਾਜਨੀਤੀ ਨਹੀਂ, ਰਾਜਨੀਤੀ ਉੱਤੇ ਧਰਮ ਦਾ ਕੁੰਡਾ ਹੋਣਾ ਚਾਹੀਦਾ। ਸੋ ਉਹੀ ਚੀਜ਼ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਕਰਦੇ ਹਾਂ ਤਾਂ ਸੇਮ ਪ੍ਰਿੰਸੀਪਲ ਇੱਥੇ ਵੀ ਅਪਲਾਈ ਹੁੰਦਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਟੂਲ ਆਪਾਂ ਜਿੱਦਾਂ ਵਰਤਨੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਬਣਾਉਤੀ ਬੁੱਧੀ ਆਪਾਂ ਹੈ ਨਾ ਅੱਖਰ ਵਰਤਦੇ ਉਹਦੇ ਵਾਸਤੇ, ਉਹਨੂੰ ਜਦੋਂ ਆਪਣੇ ਬੱਚੇ ਜਾਂ ਅਸੀਂ ਵੱਡੇ ਹੋ ਕੇ ਉਹਨੂੰ ਡਿਵੈਲਪ ਕਰਨਾ, ਜਿੱਥੇ ਉਹਨੂੰ ਡਿਪਲੋਏ ਕਰਨਾ, ਉਹਦੇ ਉੱਤੇ ਜੇ ਧਰਮ ਦਾ ਕੁੰਡਾ ਹੋਊਗਾ, ਸਿੱਖੀ ਦਾ ਕੁੰਡਾ ਹੋਊਗਾ
ਤੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਸਰਬੱਤ ਦੇ ਭਲੇ ਵੱਲ ਹੀ ਜਾਊਗੀ। ਸੋ ਉੱਥੋਂ ਸੇਧ ਲੈ ਕੇ ਹਾਂਜੀ, ਉਹ ਤੋਂ ਸੇਧ ਲੈ ਕੇ ਜੋ ਹਨਾ ਬਣਤਰ ਹੋਊਗੀ, ਪਰ ਕੁਛ ਚੀਜ਼ਾਂ ਨਾਲ ਦੀ ਨਾਲ ਹੋਰ ਵੀ ਆ, ਉਹ ਇਹ ਹੈਗੀਆਂ ਕਿ ਜਦੋਂ ਅਸੀਂ ਹੁਣ ਕਿਉਂਕਿ ਜਿੱਦਾਂ ਬੱਚੇ ਆ ਨਾ ਛੋਟੇ, ਉਹ ਕਈ ਵਾਰ ਟੂਲਸ ਵਗੈਰਾ ਦੇਖਦੇ ਆ ਜਾਂ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਕੁਐਸਚਨਸ ਹੁੰਦੇ ਆ, ਤੇ ਉਹ ਕੁਐਸਚਨਸ ਉਹ ਚੈਟ ਜੀਪੀਟੀ ਦੇ ਕੋਲ ਜਾਂਦੇ ਆ, ਜੈਮਿਨਾਈ ਦੇ ਕੋਲ ਜਾਂਦੇ ਜਾਂ ਗਰੋਕ ਦੇ ਕੋਲੇ ਜਾਂਦੇ ਆ, ਤੇ ਉਹ ਵੀ ਆਪਾਂ ਨੂੰ ਕੁਛ ਚੀਜ਼ਾਂ ਧਿਆਨ ਰੱਖਣ ਦੀ ਲੋੜ ਆ। ਆਪਾਂ ਟਾਕ ਸ਼ੋਅ ਵਿੱਚ ਵੀ ਗੱਲਬਾਤ ਕੀਤੀ ਸੀ ਵੀ ਗੁਰਬਾਣੀ ਦੇ ਜਿਹੜੇ ਹਵਾਲੇ ਆ, ਉਹ ਅਸੀਂ ਚੈਟ ਜੀਪੀਟੀ ਤੋਂ ਨਾ ਲੈ ਕੇ ਰੀਅਲ ਮਹਾਰਾਜ ਜ਼ਿੰਦਗੀ ਦੇ ਉੱਤੋਂ ਲਈਏ। ਹੁਣ ਇਹ ਦੇਖੀਏ, ਇੱਕ ਬੁਨਿਆਦੀ ਫ਼ਰਕ ਦੋਹਾਂ ਦਾ ਇਹ ਆ ਕਿ ਚੈਟ ਜੀਪੀਟੀ ਦੇ ਉੱਤੇ ਜਿੰਨੀ ਜਾਣਕਾਰੀ ਆ ਰਾਜ ਕਰ, ਹਾਂਜੀ ਉਹ ਕਿੱਥੋਂ ਆਈ? ਇੱਕ ਵਾਰੀ ਆਪਾਂ ਸਾਡੇ ਸਰੋਤੇ ਜਿਹੜੇ ਲਗਾਤਾਰ ਸਾਨੂੰ ਟਾਕ ਸ਼ੋਅ ਜਾਂ ਵਿਊਅਰ ਸਾਡੇ ਟਾਕ ਸ਼ੋਅ ਵੇਖਦੇ, ਉਹਨਾਂ ਨੂੰ ਪਤਾ, ਪਰ ਫਿਰ ਵੀ ਆਪਾਂ ਇੱਕ ਵਾਰੀ ਨਾ ਮੋਟੇ ਤੌਰ ਦੇ ਉੱਤੇ 10,000 ਫੀਟ ਤੋਂ ਉੱਤੇ ਆਪਾਂ ਫਿਰ ਇੱਕ ਵਾਰੀ ਗੱਲ ਕਰ ਲੈਂਦੇ ਹਾਂ ਕਿ ਜਿੰਨੀ ਜਾਣਕਾਰੀ ਸਾਨੂੰ ਇੰਟੈਲੀਜੈਂਸ ਇਹਦੇ ਤੋਂ ਮਿਲਦੀ ਆ, ਚੈਟ ਜੀਪੀਟੀ ਹੋ ਗਿਆ, ਤੁਹਾਡਾ ਗਰੋਕ ਹੋ ਗਿਆ, ਜੈਮਿਨਾਈ, ਜਿੰਨੇ ਵੀ ਲਾਰਜ ਲੈਂਗੁਏਜ ਮਾਡਲ ਆ, ਇਨਫਰਾਸਟ੍ਰਕਚਰ, ਉਹ ਕਿੱਥੋਂ ਆਈ? ਉਹਨਾਂ ਕੀ ਕੀਤਾ ਕਿ ਬਹੁਤ ਜ਼ਿਆਦਾ ਡੇਟਾ, ਜਿਹੜਾ ਦੁਨੀਆ ਭਰ ਦਾ ਡੇਟਾ, ਉਹਨੂੰ ਇਕੱਠਾ ਕੀਤਾ, ਉਹਨੂੰ ਹਮ, ਕਰੰਚ ਕੀਤਾ, ਉਹਦੇ ਤੋਂ ਜੋ ਉਹਦੀ ਸਮਝ ਬਣੀ ਚੀਜ਼ਾਂ ਨੂੰ ਲੈ ਕੇ ਇੱਕ ਜੈਨੇਰਿਕ ਉਹ ਸਾਨੂੰ ਇਨਫੋਰਮੇਸ਼ਨ ਪੇਸ਼ ਕੀਤੀ ਜਾਂਦੀ ਹੈ। ਹਮ, ਹਮ, ਸੋ ਇਸੇ ਲਈ ਕਹਿੰਦੇ ਨਾ ਕਿ ਜਿਹੜੀ ਲਾਰਜ ਲੈਂਗੁਏਜ ਮਾਡਲ ਆ ਜਾਂ ਕੋਈ ਲੈਂਗੁਏਜ ਮਾਡਲ ਆ, ਉਹ ਉਹਨਾਂ ਕੀ ਇੰਟੈਲੀਜੈਂਟ ਆ ਜਿੰਨਾ ਉਹਨੂੰ ਟ੍ਰੇਨ ਕਰਨ ਵਾਲਾ ਡੇਟਾ ਇੰਟੈਲੀਜੈਂਟ ਆ। ਸਹੀ ਗੱਲ ਤੇ ਉਹਦੇ ਵਿੱਚ ਹੁਣ ਰਾਜ ਕਰਨੀ ਇਹ ਆ ਕਿ ਜਦੋਂ ਆਪਾਂ ਸਾਡੇ ਵਰਗੇ ਜਿਹੜੇ ਕੌਮਾਂ ਕਹਿ ਲਓ ਜਾਂ ਇਨ ਜਨਰਲ ਪੰਜਾਬੀ ਕੌਮ ਕਹਿ ਲਓ ਜਾਂ ਸਿੱਖ ਧਰਮ ਦੇ ਲੋਕ ਕਹਿ ਲਓ, ਫਿਰ ਵੀ ਆਪਾਂ ਗਿਣਤੀ ਦੇ ਵਿੱਚ ਆਪਾਂ ਮਿਨੋਰਿਟੀ ਦੇ ਤੌਰ ਦੇ ਉੱਤੇ ਸੰਖਿਆ ਘੱਟ ਆ ਆਪਣੀ ਹਾਂਜੀ ਹਨਾ। ਹਮ, ਤੇ ਮਿਨੋਰਿਟੀ ਇਸ ਤਰੀਕੇ ਨਾਲ ਨਹੀਂ ਵੀ ਆਪਾਂ ਗਿਣਤੀ ਦੇ ਨੰਬਰ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਪਰਸਪੈਕਟਿਵ ਨਾਲ ਮਿਨੋਰਿਟੀ ਇਸ ਹਿਸਾਬ ਦੇ ਨਾਲ ਆ ਵੀ ਸਾਡਾ ਜਿਹੜਾ ਡਿਜੀਟਾਈਜ਼ਡ ਟੈਕਸਟ ਆ, ਉਹ ਬਹੁਤ ਘੱਟ ਆ ਬਾਕੀਆਂ ਭਾਸ਼ਾਵਾਂ ਨੂੰ ਲੈ ਕੇ। ਹੁਣ ਕਹਿਣ ਨੂੰ ਤਾਂ ਪੰਜਾਬੀ ਦੁਨੀਆ ਦੀ ਟੌਪ 10 ਬੋਲੀਆਂ ਜਾਣ ਵਾਲੀ ਭਾਸ਼ਾਵਾਂ ਵਿੱਚੋਂ ਇੱਕ ਆ, ਸਹੀ ਗੱਲ ਆ ਹਮ ਹਮ ਤੇ ਹਮ ਪਰ ਜੋ ਅਸੀਂ ਟੈਕਸਟ ਦੇਖਦੇ ਆ, ਭਾਵੇਂ ਸ਼ਾਹਮੁਖੀ ਦਾ ਲੈ ਲਓ, ਭਾਵੇਂ ਗੁਰਮੁਖੀ ਦਾ ਲੈ ਲਓ, ਡਿਜੀਟਾਈਜ਼ਡ ਟੈਕਸਟ ਦੀ ਗਿਣਤੀ ਫ੍ਰੈਂਚ ਦੇ ਬਰਾਬਰ, ਸਪੈਨਿਸ਼ ਦੇ ਬਰਾਬਰ, ਸਪੈਨਿਸ਼ ਤਾਂ ਹੈ ਹੀ ਉੱਤਾ ਵੱਡੀ ਲੈਂਗੁਏਜ ਆ, ਪਰ ਹੋਰ ਜਿੰਨੀਆਂ ਭਾਸ਼ਾਵਾਂ ਹੈਗੀਆਂ ਉਹਨਾਂ ਦੇ ਬਰਾਬਰ ਬਹੁਤ ਘੱਟ ਆ। ਸੋ ਇਹਦਾ ਮਤਲਬ ਜਿੰਨੇ ਵੀ ਦੁਨੀਆ ਭਰ ਦੇ ਲਾਰਜ ਲੈਂਗੁਏਜ ਮਾਡਲ ਹੈਗੇ ਆ, ਉਹ ਪੰਜਾਬੀ ਦੀ ਟ੍ਰੇਨਿੰਗ ਉਹਨਾਂ ਉੱਤੇ ਬਹੁਤ ਘੱਟ ਹੋਈ ਆ, ਤੇ ਉਹਨਾਂ ਕਿਉਂਕਿ ਦੀ ਉਹ ਟ੍ਰੇਨ ਕਰਨ ਨੂੰ ਹੈ ਹੀ ਨਹੀਂ ਹਾਂਜੀ, ਹਾਂਜੀ। ਸੋ ਉਹਦੇ ਵੀ ਹੋਰ ਨੈਰੋ ਸਕੋਪ ਅਸੀਂ ਕਰ ਲਈਏ, ਥੋੜਾ ਹੋਰ ਕਢਾ ਲਈਏ, ਤੇ ਜਿਹੜਾ ਸਿੱਖੀ ਦੇ ਸਿਧਾਂਤ ਦਾ ਆਪਣੇ ਜਿਹੜੇ ਪੁਰਾਣੇ ਗ੍ਰੰਥ ਆ, ਉਹਨਾਂ ਦੀ ਵੀ ਡਿਜੀਟਾਈਜੇਸ਼ਨ ਆਪਾਂ ਨੂੰ ਬਹੁਤ ਘੱਟ ਮਿਲਦੀ ਆ। ਪ੍ਰਾਚੀਨ ਪੰਥ ਪ੍ਰਕਾਸ਼ ਹੋ ਗਏ, ਆਪਣਾ ਨਵੀਨ ਪੰਥ ਪ੍ਰਕਾਸ਼, ਸ੍ਰੀ ਗੁਰੂ ਸੋਭਾ, ਹੋਰ ਜਿਹੜੇ ਪੁਰਾਣੇ ਗ੍ਰੰਥ ਆ ਜਿਨ੍ਹਾਂ ਤੋਂ ਆਪਣੇ ਰਹਿਤਨਾਮੇ ਹੋ ਗਏ, ਉਹਨਾਂ ਦੀ ਕੰਪੈਰੀਟਿਵਲੀ ਡਿਜੀਟਾਈਜੇਸ਼ਨ ਜਿਹੜੀ ਉਹ ਘੱਟ ਮਿਲਦੀ ਆ। ਸਹੀ ਸੋ ਜਿੰਨਾ ਕੁ ਵੀ ਆਪਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਇਨਫੋਰਮੇਸ਼ਨ ਮਿਲੂਗੀ, ਓਨੀ ਕੀ ਮਿਲੂਗੀ ਜਿੰਨੇ ਤੇ ਮਾਡਲ ਟ੍ਰੇਨ ਆ, ਤੇ ਉਹ ਬਹੁਤ ਜ਼ਿਆਦਾ ਨਹੀਂ ਹੈਗੇ। ਇਸ ਲਈ ਪੰਜਾਬੀ ਭਾਸ਼ਾ ਜਿਹੜੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਯੁੱਗ ਵਿੱਚ ਇਹਨੂੰ ਕਹਿੰਦੇ ਲੋ ਰਿਸੋਰਸ ਲੈਂਗੁਏਜ। ਹਮ ਅੰਗਰੇਜ਼ੀ, ਸਪੈਨਿਸ਼, ਫ੍ਰੈਂਚ ਹੋ ਗਈ ਜਾਂ ਤੁਹਾਡੀਆਂ ਮੈਂਡਰਿਨ ਹੋ ਗਈ, ਇਹ ਭਾਸ਼ਾਵਾਂ ਹੈਗੀਆਂ ਰਿਚ ਲੈਂਗੁਏਜ। ਕਾਫੀ ਹੱਦ ਤੱਕ ਹਿੰਦੀ ਵੀ ਉਹਦੇ ਵਿੱਚ ਆਉਂਦੀ, ਬੰਗਾਲੀ ਵੀ ਆਉਂਦੀ ਆ, ਤੇਲਗੂ ਹਮ ਵਗੈਰਾ ਵੀ। ਪਰ ਪੰਜਾਬੀ ਵਿੱਚ ਓਨੇ ਸਾਧਨ ਨਹੀਂ ਹੈਗੇ। ਫਿਰ ਆਪਾਂ ਰਿਲਾਇੰਸ ਜਿਹੜੀ ਹੈਗੀ ਆ, ਉਹ ਆਪਾਂ ਏਆਈ ਦੇ ਉੱਤੇ ਨਹੀਂ ਰੱਖ ਸਕਦੇ। ਏਆਈ ਸਾਨੂੰ ਸਹੀ ਜਵਾਬ ਦੇ ਦੂਗੀ। ਹੁਣ ਇਹਦੇ ਵਿੱਚ ਇਹ ਨਹੀਂ ਗੱਲ ਵੀ ਏਆਈ, ਚਲੋ ਇੱਕ ਹੈਲੂਸੀਨੇਸ਼ਨ ਦੀ ਪ੍ਰੋਬਲਮ ਵੀ ਹੁੰਦੀ ਵੀ ਉਹ ਆਪਣੇ ਆਪ 'ਚ ਚੀਜ਼ਾਂ ਜਨਰੇਟ ਕਰ ਦਿੰਦੀ ਆ, ਪਰ ਦੂਜੀ ਇੱਕ ਜੈਨੂਇਨ ਸਮੱਸਿਆ ਵੀ ਹੈਗੀ ਆ ਵੀ ਡੇਟਾ ਹੀ ਹੈ ਨਹੀਂ ਅਜੇ ਤੇ ਉਹ ਟ੍ਰੇਨ ਹੋਇਆ। ਸੋ ਹੁਣ ਇਹ ਸਮੱਸਿਆ ਸਾਡੇ ਸਾਹਮਣੇ ਖੜੀ ਹੈ। ਜਦੋਂ ਇਹ ਹੁਣ ਸਾਡੇ ਸਮੱਸਿਆ ਸਾਹਮਣੇ ਖੜੀ ਹੈ, ਤੇ ਆਪਾਂ ਨੂੰ ਇਹਦਾ ਕੋਈ ਅਲਟਰਨੇਟਿਵ ਹੱਲ ਜਾਂ ਇਹਦੇ ਨਾਲ ਅਸੀਂ ਕਿੱਦਾਂ ਡੀਲ ਕਰਨਾ, ਉਹਦੇ ਬਾਰੇ ਆਪਾਂ ਨੂੰ ਸੋਚਣਾ ਪੈਣਾ। ਤੇ ਉਹੀ ਗੱਲਾਂ ਬਾਤਾਂ ਸਾਡੇ ਅੱਜ ਜਿਹੜੇ ਜਿਹੜਾ ਸਿੱਖੀ ਐਂਡ ਏਆਈ ਆ, ਇਹ ਪ੍ਰੋਬਲਮ ਨੂੰ ਸਾਹਮਣੇ ਰੱਖ ਕੇ ਅਸੀਂ ਇਹ ਲੈ ਕੇ ਆਂਦਾ। ਬਾਏ ਦਾ ਵੇ, ਇਹ ਜਿਹੜਾ ਅੱਜ ਅਸੀਂ ਗੱਲ ਕਰ ਰਹੇ ਹਾਂ, ਇਹ ਸਾਡੇ ਪਾਰਟ ਆਫ ਕਰਿਕੂਲਮ ਹੀ ਆ। ਤੁਸੀਂ ਕਿਹਾ ਸਿੱਖ ਏਆਈ ਕਲੱਬ, ਜਿਹੜਾ ਸੀ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ, ਖਾਲਸਾ ਸਕੂਲ ਫਰੀਮੌਂਟ ਦੇ ਵਿੱਚ ਸ਼ੁਰੂ ਹੋਇਆ। ਸੋ ਹਾਂਜੀ ਖੁਦਾ ਲੈਕਚਰ ਸੀਰੀਜ਼ ਦਾ ਵੀ ਇੱਕ ਹਿੱਸਾ ਹੈਗਾ, ਤੇ ਆਪਾਂ ਇਹਦੇ ਬਾਰੇ, ਇਹਦੇ ਬਾਬਤ ਇਹ ਗੱਲ ਕਰਦੇ, ਮੈਨੂੰ ਲੱਗਦਾ ਇਹ ਗੱਲ ਕਰਨੀ ਜਿਹੜੀ ਹੈ ਬਹੁਤ ਜ਼ਰੂਰੀ ਆ ਜੀ। ਹਾਂਜੀ ਨਹੀਂ ਇਹ ਹਰਵਿੰਦਰ ਸਿੰਘ ਜੀ ਬਹੁਤ ਅਹਿਮ ਜਿਹੜੀ ਗੱਲ ਆ ਕਿਉਂਕਿ ਦੇਖੋ ਇੱਥੇ ਸੂਖਮ ਜਿਹਾ ਫਰਕ ਹੁੰਦਾ ਆ ਬਹੁਤ ਸਾਰੇ ਲੋਕ ਜਿਹੜੇ ਏਆਈ ਦੇ ਮਾਡਲ ਵਰਤਦੇ ਆ ਜਦੋਂ ਉਹ ਪੰਜਾਬੀ ਦੇ ਵਿੱਚ ਕੁਝ ਟਾਈਪ ਕਰਦੇ ਆ ਜਾਂ ਉਹਨੂੰ ਪੰਜਾਬੀ ਦੇ ਵਿੱਚ ਉੱਤਰ ਮਿਲਦਾ ਉਹ ਕਹਿੰਦੇ ਯਾਰ ਬੜਾ ਵਧੀਆ ਆ ਰਿਹਾ ਹਾਂਜੀ, ਪਰ ਪਰ ਉਹੀ ਜਿਹੜੀ ਗੱਲ ਆ ਵੀ ਇਸ ਨੂੰ ਸੂਖਮ ਤਰੀਕੇ ਦੇ ਨਾਲ ਸਮਝਣ ਦੀ ਜ਼ਰੂਰਤ ਆ ਲੱਗ ਤੁਹਾਨੂੰ ਰਿਹਾ ਵਧੀਆ ਹੈ, ਕਿਉਂਕਿ ਇੱਕ ਤਾਂ ਇਹਦੇ ਵਿੱਚ ਆਪਣਾ ਵੀ ਆ ਜਾਂਦਾ ਨਾਲ ਵੀ ਆਪਾਂ ਨੂੰ ਕਿੰਨੀ ਕੁ ਸਮਝ ਹੈਗੀ ਆ ਹਾਂਜੀ, ਹਾਂਜੀ, ਆਪਾਂ ਉਹਨੂੰ ਇਹ ਸਮਝਦੇ ਵੀ ਇਹਨੂੰ ਵਾਕਿਆ ਬਹੁਤ ਕੁਝ ਜਿਹੜਾ ਉਹ ਪਤਾ ਆ ਜਾਂ ਇਹਦੇ ਕੋਲ ਇਨਫੋਰਮੇਸ਼ਨ ਬਹੁਤ ਆ ਪਰ ਅਸਲ ਦੇ ਵਿੱਚ ਜਿਹੜੇ ਲੋਕ ਇਸ ਦੇ ਉੱਤੇ ਕੰਮ ਕਰ ਰਹੇ ਆ
ਉਹਨਾਂ ਨੂੰ ਇਹ ਪਤਾ ਆ ਵੀ ਪਿੱਛੇ ਇਹ ਸਮੱਸਿਆ ਆ ਤੇ ਇਹ ਸਮੱਸਿਆ ਨੇ ਆਉਂਦਿਆਂ ਜਲਦੀ ਵੱਡੀ ਹੋਈ ਜਾਣਾ ਆ ਜੇ ਆਪਾਂ ਇਹਦੇ ਤੇ ਜਲਦੀ ਹੱਲ ਇਸ ਦਾ ਜਿਹੜਾ ਨਾ ਕੱਢਿਆ, ਇਹਨਾਂ ਮਾਡਲਸ ਨੂੰ ਜਲਦੀ ਟ੍ਰੇਨ ਨਹੀਂ ਕੀਤਾ ਜਾਂ ਆਪਣਾ ਕੋਈ ਆਪਣੇ ਪੱਧਰ ਦੇ ਉੱਤੇ ਮਾਡਲ ਤਿਆਰ ਜਿਹੜਾ ਉਹ ਨਹੀਂ ਕੀਤਾ। ਸੋ ਹੁਣ ਸਿੱਖ ਸਿਧਾਂਤਾਂ ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਜਿਹੜੇ AI ਦੇ ਮਾਡਲਸ ਤਿਆਰ ਹੋਣ ਜਾਂ AI ਜਿਹੜੀ ਇਹ ਮਾਡਲ ਆ, ਉਹ ਇਹ ਤੋਂ ਸੇਧ ਲਵੇ, ਤਾਂ ਉਹ ਇਹ ਇਸ ਤਰੀਕੇ ਦੇ ਨਾਲ ਆ। ਸੋ ਇਹਦੀ ਸ਼ੁਰੂਆਤ ਤੁਸੀਂ ਕਿੱਥੋਂ ਹੁੰਦੇ ਦੇਖਦੇ ਆ ਇਹ ਸਿਧਾਂਤਾਂ ਤੋਂ ਤੇ ਅੱਜ ਦੀ AI ਦੇ ਨਾਲੋਂ ਕਿਵੇਂ ਕਿਵੇਂ ਜਿਹੜਾ ਆਪਾਂ ਉਸਨੂੰ ਜੋੜ ਕੇ ਦੇਖਾਂਗੇ? ਹਾਂਜੀ, ਸੋ ਉਹਦੇ ਵਿੱਚ ਰਾਜਕਰਨ ਇਹ ਚੀਜ਼ ਆਪਾਂ ਨੂੰ ਧਿਆਨ ਰੱਖਣ ਦੀ ਲੋੜ ਆ ਕਿ ਹਾਂਜੀ, ਸੋ ਗੱਲ ਅਸੀਂ ਫਿਰ ਆਪਣੇ ਮੂਲ 3 ਸਿਧਾਂਤਾਂ ਦੀ ਕਰਦੇ ਨਾ ਗੱਲ, ਤੇ ਉੱਥੋਂ ਹੀ ਸਾਰੀ ਗੱਲ ਸ਼ੁਰੂ ਹੁੰਦੀ ਹੈ ਜੋ ਗੁਰੂ ਨਾਨਕ ਸਾਹਿਬ ਨੇ ਆਮ ਸਿੱਖਾਂ ਨੂੰ ਦਿੱਤੇ ਹੈਗੇ, ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ। ਇੱਥੋਂ ਹੀ ਗੱਲ ਜਿਹੜੀ ਸ਼ੁਰੂ ਹੁੰਦੀ ਆ। ਜੀ, ਜਿਹੜੇ ਸੋ ਡਿਸਪਲੇ ਤੇ ਹੋ ਰਿਹਾ ਉੱਥੇ ਚੌਥਾ ਵੀ ਉਹਨਾਂ ਨੂੰ ਦਿਖ ਰਿਹਾ ਵਿਵੇਕ ਬੁੱਧੀ ਉਹਦੇ ਤੱਕ ਹਾਂਜੀ, ਉਹ ਉਹ 'ਚੋਂ ਅੱਗੇ ਨਾ ਵਧਿਆ। ਉਹਦੇ ਬਾਰੇ ਮੈਂ ਤਾਂ ਗੱਲ ਕਰਦਾ, ਉਹ ਇਹ ਹੈਗਾ ਵੀ ਆਪਾਂ ਕੀ ਕਰਨਾ, ਇਹ ਜਿਹੜੇ 3 ਸਿਧਾਂਤ ਆ, ਮੂਲ ਸਿਧਾਂਤ ਉਹ ਤਾਂ ਹੈਗੇ ਆ, ਉਹਨਾਂ ਨੂੰ ਹੀ ਅਸੀਂ ਵਰਤਣਾ। ਤੇ ਚੌਥਾ ਹੈਗਾ AI ਦੇ ਕੰਟੈਕਸਟ ਦੇ ਵਿੱਚ। ਹਾਂਜੀ। ਠੀਕ ਆ। ਤੇ ਤਾਂ ਕਰਕੇ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਆ ਤੇ ਉਹ ਆਪਾਂ ਚੌਥੀ ਵਿਵੇਕ ਬੁੱਧੀ ਦੀ ਵੀ ਗੱਲ ਕਰਨੀ ਆ। ਮੈਂ ਉਹਦੇ ਬਾਰੇ ਆਪਾਂ ਗੱਲ ਕਰਦੇ ਕਿ ਉਹ ਕਿਉਂ ਜ਼ਰੂਰੀ ਆ। ਸੋ ਰਾਜਕਰਨ ਉਹਦੇ 'ਚ ਗੱਲ ਇਸ ਤਰ੍ਹਾਂ ਕਿ ਨਾਮ ਜਪੋ ਦਾ ਸਿਧਾਂਤ ਜਿਹੜਾ ਉਹ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਹੈ ਨਾ। ਜਿਹੜੇ ਆ ਨਾ ਜਦੋਂ ਤੁਸੀਂ ਨਾਮ ਜਪਦੇ ਆ ਤੇ ਹੈ ਨਾ, ਗੁਰੂ ਸਾਹਿਬ ਸਾਨੂੰ ਕਹਿੰਦੇ ਆ, ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਤੂੰ ਪ੍ਰਭ ਮਿਲ ਨਾਨਕ ਉਤਰੀ ਚਿੰਤ। ਇਹਦੇ ਵਿੱਚ ਇਹ ਆ ਵੀ ਆਪਾਂ ਸਾਨੂੰ ਇਹ ਵੇਖਿਆ ਕਿ ਸਿੱਖ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਜਾਂਦੇ ਆ, ਰੋਟੀ ਤੋਂ ਵਾਂਝਾ ਨਹੀਂ ਰਹਿੰਦਾ। ਉਹ ਸਿਧਾਂਤ ਨਾਮ ਜਪੋ, ਕਿਰਤ ਕਰੋ ਤੋਂ ਹੀ ਆਉਂਦਾ ਕਿ ਉਹਦੇ ਵਿੱਚ ਇਹ ਆ ਕਿ ਇਹਦਾ ਮਤਲਬ ਇਹ ਹੈ ਵੀ ਮਿਹਨਤ ਦੇ ਨਾਲ ਕੰਮ ਕਰੋ, ਜਿਹੜਾ ਤੁਹਾਨੂੰ ਮਿਲਿਆ ਪ੍ਰਮਾਤਮਾ ਤੇ ਤੁਹਾਨੂੰ ਉਸ ਮਿਹਨਤ ਤੋਂ ਤੁਹਾਨੂੰ ਮਿਲਿਆ, ਉਹਨੂੰ ਇੰਜੋਏ ਕਰੋ ਤੇ ਪ੍ਰਮਾਤਮਾ ਨੂੰ ਹਮੇਸ਼ਾ ਚਿੰਤਾ ਧਿਆਨ ਦੇ ਵਿੱਚ ਰੱਖੋ। ਚੇਤਿਆਂ ਚ ਰੱਖੋ। ਨਹੀਂ, ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਜਿਹੜੀ ਚਿੰਤਾ ਵਾ ਉਹ ਹੁੰਦੀ ਆ। ਤੋ ਉਹਦੇ ਵਿੱਚ ਰਾਜਕਰਨ ਇਹ ਆ ਕਿ ਜਦੋਂ ਤੁਸੀਂ ਕੋਈ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟੂਲ ਹੈ ਨਾ, ਗਰੋਕ ਤੁਸੀਂ ਵਰਤਦੇ ਹੋ, ਤੁਸੀਂ ਚੈਟ GPT ਵਰਤਦੇ ਹੋ, ਤੁਸੀਂ ਜੈਮੀਨਾਈ ਵਰਤਦੇ ਹੋ, ਇੱਕ ਇਹ ਜ਼ਰੂਰ ਦਿਮਾਗ ਦੇ ਵਿੱਚ ਰੱਖੋ ਕਿ ਅਸੀਂ ਇਹਨੂੰ ਕਿਉਂ ਵਰਤਣਾ ਹੈ ਨਾ। ਇੱਕ ਅਸੀਂ ਡੈਡੀਕੇਟਿਡ ਟਾਕ ਸ਼ੋ, ਤੁਹਾਨੂੰ ਚੇਤਾ ਹੋ, ਅਸੀਂ ਕੀਤਾ ਸੀ ਡੂਮ ਸਕਰੋਲਿੰਗ ਦੇ ਸੋਸ਼ਲ ਮੀਡੀਆ ਦੇ ਕੰਟੈਕਸਟ ਦੇ ਵਿੱਚ। ਬਿਲਕੁਲ। ਇਹਦੇ ਕੰਟੈਕਸਟ ਵਿੱਚ ਡੂਮ ਸਕਰੋਲਿੰਗ ਕਹਿੰਦੇ ਆ ਕਿ ਜਦੋਂ ਮੈਂ ਥੋੜਾ ਜਿਹਾ ਵਿਹਲਾ ਹੁੰਦਾ, ਫੋਨ ਫੜ ਕੇ ਆਪਣਾ ਬੈਠ ਜਾਂਦਾ ਤੇ ਉਹਨੂੰ ਨਹੀਂ ਪਤਾ ਹੁੰਦਾ ਜੀ ਬਸ ਚੱਲ ਜੀ ਨਾ, ਇੰਸਟਾਗ੍ਰਾਮ ਦੀ ਵੀਡੀਓ ਚੱਲਣ ਦੀ, ਦੂਸਰੀ ਸ਼ਾਰਟ ਰੀਲ ਚੱਲਣ ਦੀ, ਆ ਮਾਈਂਡਲੈਸ ਸਕਰੋਲਿੰਗ ਜਿਹੜੀ ਆ ਉਹ ਕਰਦੇ ਆ। ਤੇ ਉਹਨੂੰ ਸਕਰੋਲਿੰਗ ਦਾ ਨਾਂ ਦਿੱਤਾ ਜਾਂਦਾ ਵੀ ਤੁਸੀਂ ਇੰਟੈਂਸ਼ਨਲੀ ਨਹੀਂ ਜਾਂਦੇ ਸੋਸ਼ਲ ਮੀਡੀਆ ਦੇ ਉੱਤੇ, ਤੁਸੀਂ ਜਸਟ ਬਿਕਾਜ਼ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂਦੇ ਹੋ। ਅੱਛਾ, ਇੱਥੇ ਇੱਕ ਕਨਸੈਪਟ ਮੈਂ ਨਵਾਂ ਇਸ ਦੇ ਵਿੱਚ ਲਰਨ ਕੀਤਾ, ਕਹਿੰਦੇ ਵੀ ਇਹਦੇ ਵਿੱਚ ਲੋਕ ਜਿੱਦਾਂ ਆਪਾਂ ਤੁਸੀਂ ਕਹਿੰਦੇ ਨਾ ਵੀ ਸੌਣ ਤੋਂ ਪਹਿਲਾਂ ਜਾਂ ਕਿਸੇ ਟਾਈਮ ਡੂਮਸਡੇ, ਲੋਕਾਂ ਨੂੰ ਇਹ ਹੁੰਦਾ ਵੀ ਅੱਜ ਦਾ ਦਿਨ ਖਤਮ ਨਾ ਹੋਵੇ, ਵੀ ਹੁਣ ਜਿਹੜਾ ਉਹ ਚੱਲੀ ਜਾਵੇ, ਅਗਲਾ ਦਿਨ ਸ਼ੁਰੂ ਹੋਣ ਤੋਂ ਡਰਦੇ ਆ। ਇਸ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਉਹ ਦਿਨ ਖਤਮ ਹੋਣ ਦੀ ਤੁਹਾਨੂੰ ਇਹ ਆ ਵੀ ਖਤਮ ਨਾ ਹੋਵੇ, ਬਸ ਹੁਣ ਮੈਂ ਇੱਦਾਂ ਬੈਠਾ ਤੇ ਇੱਦਾਂ ਬੈਠੇ ਹੀ ਰਹੋ। ਸੋ ਇਹ ਇੰਟਰਸਟਿੰਗ ਪ੍ਰਿੰਸੀਪਲ ਆ। ਹਾਂਜੀ, ਇੰਟਰਸਟਿੰਗ ਪ੍ਰਿੰਸੀਪਲ ਆ ਵੀ ਜਿਹੜੇ ਲੋਕ ਹੁੰਦੇ ਨਾ ਵੀ ਸਵੇਰੇ ਜਲਦੀ ਉੱਠਣਾ, ਉਹਨਾਂ ਨੂੰ ਹੁੰਦਾ ਵੀ ਜਲਦੀ ਅੱਜ ਦਾ ਦਿਨ ਖਤਮ ਕਰੀਏ, ਕੱਲ ਨੂੰ ਨਵੇਂ ਸਿਰ ਤੋਂ ਕੁਛ ਸ਼ੁਰੂ ਕਰਦੇ ਆ। ਹਾਂ। ਵੀ ਉਹ ਇੱਕ ਉੱਦਮ ਕਰਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਨਾ, ਵੀ ਉਹਦੇ ਵਿੱਚ ਉਹ ਚੀਜ਼ ਆ ਜਾਂਦੀ ਆ। ਸੋ ਇਹ ਚੀਜ਼ ਜਿਹੜੀ ਡੂਮਸਡੇ ਸਕਰੋਲਿੰਗ ਦੇ ਵਿੱਚ ਹਿਊਮਨ ਸਾਈਕੋਲੋਜੀ ਦਾ ਇੱਕ ਪੱਖ ਵੀ ਜਿਹੜਾ ਮੈਂ ਸੋਚਿਆ ਵੀ ਹਾਂ, ਵਾਕਿਆ ਹੀ ਇਹ ਗੱਲ ਢੁੱਕਦੀ ਆ। ਹਾਂਜੀ। ਸੋ ਇਹ ਜਦੋਂ ਆਪਾਂ ਸੋਸ਼ਲ ਮੀਡੀਆ ਦੀ ਤਰ੍ਹਾਂ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਉਸੇ ਰੈਬਿਟ ਹੋਲ ਦੇ ਵਿੱਚ ਜਾ ਸਕਦੀ, ਬਿਕਾਜ਼ ਉਹਦੇ ਕੋਲ ਅਨਲਿਮਿਟਿਡ ਨੌਲੇਜ ਆ ਤੇ ਇਦਾਂ ਦੀ ਨੌਲੇਜ ਆ ਜਿਹੜਾ ਤੁਹਾਡਾ ਪਰਸਨਲ ਅਸਿਸਟੈਂਟ ਹੈਗੀ। ਤੇ ਇਹ ਵੀ ਡੂਮ ਸਕਰੋਲਿੰਗ ਦੇ ਤਰੀਕੇ ਨਾਲ ਹੋ ਸਕਦੀ ਆ, ਪਰ ਤੁਹਾਨੂੰ ਜਦੋਂ ਸੋਸ਼ਲ ਮੀਡੀਆ ਤੇ ਤੁਸੀਂ ਜਾਣਦੇ ਹੋ ਜਾਂ ਤੁਸੀਂ AI ਦੇ ਉੱਤੇ ਵੀ ਇਵੈਂਚੁਅਲੀ ਜਦੋਂ ਤੁਸੀਂ ਜ਼ਿਆਦਾ ਯੂਜ਼ ਟੂ ਹੋ ਗਏ ਇੱਥੇ ਵੀ ਜਾਣਾ, ਸੋ 2 ਸੈਕਿੰਡ ਲਓ, 5 ਸੈਕਿੰਡ ਲਓ, ਤੇ ਇੰਟੈਂਸ਼ਨਲੀ ਸੋਚੋ ਵੀ ਤੁਸੀਂ ਸੋਸ਼ਲ ਮੀਡੀਆ ਤੇ ਕਰਨ ਕੀ ਜਾ ਰਹੇ ਹੋ। ਹਾਂਜੀ। ਜੀ ਗੱਲ ਆ ਕਿ ਆਪਾਂ ਕੋਈ ਜਾਣਕਾਰੀ ਇਕੱਠੀ ਕਰਨ ਜਾ ਰਹੇ ਜਾਂ ਸਮਾਂ ਖਰਾਬ ਕਰਨ ਜਾ ਰਹੇ ਹਾਂ। ਹੂੰ। ਠੀਕ ਆ। ਸੋ ਇਹ ਚੀਜ਼ ਧਿਆਨ ਦਿਓ ਕਿ ਦੂਸਰੀ ਚੀਜ਼ ਇਹ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਕਾਮਨੈਸ ਹੋਊਗੀ, ਹੈ ਨਾ, ਸਹਿਜ ਹੋਊਗਾ ਤੁਹਾਡੇ ਦਿਮਾਗ ਦੇ ਵਿੱਚ, ਤੇ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਕਿਸੇ ਉੱਦਾਂ ਦੇ ਕੰਮ ਦੇ ਲਈ ਨਹੀਂ ਵਰਤੋਗੇ ਜਿਹੜਾ ਕਿ ਹਿਊਮੈਨਿਟੀ ਦੇ ਲਈ ਮਾੜਾ ਹੋਊਗਾ। ਜੀ। ਡਿਜੀਟਲ ਫੋਕਸ ਜਿਹੜਾ ਵਾ ਉਹ ਨਾਮ ਜਪੋ ਤੋਂ ਆ ਰਿਹਾ,
ਪਰਮਾਤਮਾ ਨੂੰ ਚੇਤੇ ਕਰਕੇ। ਤੇ ਉਹਦੇ ਵਿੱਚ ਇਹ ਆ ਕਿ ਕਿਸੇ ਨੂੰ ਹਰਾਸ ਕਰਨ ਦੇ ਲਈ, ਕਿਸੇ ਦਾ ਮਾੜਾ ਕਰਨ ਦੇ ਲਈ, ਕਿਸੇ ਨੂੰ ਬੁਲੀ ਕਰਨ ਦੇ ਲਈ, ਹਾਂ, ਇਹਦੇ ਵਿੱਚ ਤੁਸੀਂ ਜਿਹੜਾ ਜਦ ਤੁਸੀਂ ਕੰਟੈਂਟ ਸ਼ੋਅ ਕਰ ਰਹੇ ਹੋ, ਖਾਸ ਤੌਰ ਤੇ ਟੀਨੇਜਰਸ ਦੇ ਵਾਸਤੇ ਆ, ਜਿਹੜੇ ਉੱਥੇ ਵਰਡਸ ਯੂਜ਼ ਕੀਤੇ ਆ ਜਾਂ ਜਿਹੜੀ ਐਗਜ਼ਾਮਪਲਾਂ ਲਈਆਂ, ਪਰ ਇਹ ਆਮ ਜ਼ਿੰਦਗੀ ਦੇ ਵਿੱਚ ਵੀ ਇਹ ਜਿਹੜੇ ਅੱਖਰ ਆ ਆਪਾਂ ਦੀ ਵਰਤੋਂ ਆ ਜਾਂਦੇ ਆ। ਇਸੇ ਵਿੱਚ ਵੀ ਦੇਖੋ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਰਤ ਕੇ ਕਿਸੇ ਦਾ ਮਾੜਾ ਨਹੀਂ ਸੋਚਣਾ, ਕਿਸੇ ਨੂੰ ਬੁਲੀ ਨਹੀਂ ਕਰਨਾ, ਕਿਸੇ ਨੂੰ ਹਰਾਸ ਨਹੀਂ ਕਰਨਾ, ਕਿਉਂਕਿ ਉਹ ਸਮਰੱਥਾ ਹੈਗੀ ਆ ਇਹਨਾਂ ਟੂਲਸ ਦੇ ਵਿੱਚ। ਤੇ ਉਹ ਨਾਮ ਜਪੋ ਵਾਲਾ ਜਿਹੜਾ ਫੋਕਸ ਆ ਉਹ ਕਰਨਾ ਚਾਹੀਦਾ। ਗੱਲ ਅਸੀਂ ਫਿਰ ਉਹੀ ਕਰ ਰਹੇ ਹਾਂ ਕਿ ਸਿੱਖੀ ਤੇ AI, ਕਿ ਸਿੱਖੀ ਸਿਧਾਂਤਾਂ ਨੂੰ ਤੁਸੀਂ ਕਿੱਦਾਂ ਮਨ ਵਿੱਚ ਰੱਖ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਨਾ। ਹਾਂਜੀ ਸੋ ਸਿਧਾਂਤ ਨੰਬਰ ਦੂਜੇ ਤੇ ਚੱਲਦੇ ਆ, ਹੈਨਾ। ਸੋ ਦੂਸਰੇ ਵਿੱਚ ਕਹਿੰਦੇ ਅਸੀਂ ਕਿਰਤ ਕਰੋ। ਕਿਰਤ ਕਰੋ ਕਿ ਇਹ ਹੈਗੀ ਕਿ ਓਨੈਸਟ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਕਿ ਓਨੈਸਟ AI ਲਰਨਿੰਗ, ਸੱਚ ਵਪਾਰ ਕਰੋ, ਵਪਾਰੀ ਦਰਕੇ ਨਿਭੈ ਖੇਪ ਤੁਮਾਰੀ। ਕਿ ਉਹਦੇ ਵਿੱਚ ਇਹ ਹੈ ਕਿ ਦੇਖੋ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਤੁਹਾਨੂੰ ਹਿੰਟ ਦੇ ਸਕਦੀ ਹੈ, ਤੁਹਾਡਾ ਵਰਕ ਚੈੱਕ ਕਰ ਸਕਦੀ ਹੈ, ਪਰ ਉਹ ਤੁਹਾਡੇ ਐਫਰਟ ਨੂੰ ਰਿਪਲੇਸ ਨਾ ਕਰੇ। ਐਫਰਟ ਤਾਂ ਤੁਸੀਂ ਕਰਨਾ ਨਾ, ਉਹਦੀ ਰਿਪਲੇਸਮੈਂਟ ਨਾ ਬਣੇ, ਹੈ ਨਾ। ਇਹਦੇ ਵਿੱਚ ਆਪਾਂ ਐਗਜ਼ਾਮਪਲ ਬੱਚਿਆਂ ਦੀ ਇਸ ਲਈ ਲਈ ਸੀ ਵੀ ਤੁਸੀਂ ਇਹ ਕਦੇ ਨਹੀਂ ਕਰਨਾ ਵੀ ਆਪਣਾ ਹੋਮਵਰਕ ਜਿਹੜਾ ਵਾ ਟੀਚਰ ਨੇ ਤੁਹਾਨੂੰ ਦਿੱਤਾ, ਤੁਸੀਂ ਜੈਮੀਨਾਈ ਤੋਂ ਜਾਂ ਚੈਟ GPT ਤੋਂ ਲਿਖਾ ਲਿਆ ਤੇ ਤੁਸੀਂ ਕਹੋ ਭਾਈ ਕਾਪੀ ਕਰਕੇ ਆਨਸਰ ਮੇਰਾ। ਕਹਿੰਦਾ ਕਿ ਇਹ ਜਿਹੜੀ ਚੀਜ਼ ਆ, ਇਹ ਕੰਮ ਤੁਸੀਂ ਕਦੇ ਨਹੀਂ ਕਰਨਾ, ਤੁਸੀਂ ਕਿਰਤ ਕਰਨੀ ਆ, ਮਿਹਨਤ ਆਪਣੀ ਜਿਹੜੀ ਉਹ ਜ਼ਰੂਰ ਕਰਨੀ ਆ। ਸੋ ਆਮ ਜ਼ਿੰਦਗੀ ਦੇ ਵਿੱਚ ਵੀ ਰਾਜਕਾਰਨ ਇਹ ਹੈ ਕਿ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅਸੀਂ ਬਾਰ-ਬਾਰ ਗੱਲ ਕਰਦੇ ਕਿ ਇਹ ਅਸਿਸਟਿਵ ਟੂਲਸ ਤਾਂ ਹੋ ਸਕਦੇ ਆ, ਪਰ 100% ਤੁਹਾਡੀ ਰਿਪਲੇਸਮੈਂਟ ਜਿਹੜੀ ਆ ਉਹਨੂੰ ਜੇ ਤੁਸੀਂ ਨਾ ਕਰੋਗੇ ਤਾਂ ਤੁਸੀਂ ਚੰਗੇ ਰਹੋਗੇ। ਹਾਂਜੀ, ਹੁਣ ਤੁਸੀਂ ਦੇਖੋ ਕੋਈ ਵੀ ਜੌਬ ਦੇ ਵਿੱਚ ਅੱਜ ਕੱਲ੍ਹ ਇਹ ਆ ਵੀ ਬੰਦਾ ਕਿਹੜਾ ਹਾਇਰ ਕਰਨਾ ਜਿਹੜਾ AI ਨੂੰ ਵਰਤ ਸਕਦਾ। ਹਾਂਜੀ, ਇਹ ਮਤਲਬ 100% ਜਿੱਦਾਂ ਤੁਹਾਡੀ ਗੱਲ ਵੀ ਉਸ ਗੱਲ ਦੀ ਪ੍ਰੋੜਤਾ ਹੀ ਆ ਵੀ ਕੋਈ ਜਿਹੜੀਆਂ ਰਿਡੰਡੈਂਟ ਰੂਟੀਨ ਕਹਿ ਲਓ ਵੀ ਉੱਦਾਂ ਦੀਆਂ ਜੌਬਸ ਉਹਨੂੰ AI ਕੁਛ ਰਿਪਲੇਸ ਕਰ ਸਕਦਾ, ਪਰ 100% ਉਹ ਵੀ ਨਹੀਂ ਹੋ ਸਕਦੀਆਂ। ਪਰ ਇਹ ਆ ਵੀ ਉਹਨਾਂ ਲੋਕਾਂ ਦੀ ਡਿਮਾਂਡ ਵੱਧ ਹੋਣੀ ਆ ਜਿਹੜੀ AI ਦੀ ਵਰਤੋਂ ਵਧੀਆ ਢੰਗ ਦੇ ਨਾਲ ਆਪਣੀ ਜੌਬ ਨੂੰ ਉਹ ਹੋਰ ਐਨਹਾਂਸ ਕਰਨ ਦੇ ਲਈ ਕਰ ਸਕਦੇ ਆ। ਜਾਂ ਤੇ ਜਿੱਦਾਂ ਤੁਸੀਂ ਹਾਂ, ਬਿਜ਼ਨਸ ਦੇ ਲਈ ਜਾਂ ਜੋ ਵੀ ਕੋਈ ਵੀ ਚੀਜ਼ ਕਰਨ ਦੇ ਲਈ ਉਹਨਾਂ ਦੀ ਡਿਮਾਂਡ ਜ਼ਿਆਦਾ ਆ। ਤੇ ਬਾਕੀ ਇਹ ਆ ਵੀ ਜਿਹੜਾ ਐਜ਼ ਏ ਸਿੱਖ ਤੁਸੀਂ ਸਿੱਖੀ ਦੇ ਇਹਨਾਂ ਸਿਧਾਂਤਾਂ ਨੂੰ ਮੁੱਖ ਰੱਖਦੇ ਹੋਏ AI ਦੀ ਵਰਤੋਂ ਕਿੱਦਾਂ ਕਰਨੀ ਆ, ਉਹਦੇ ਤੇ ਅੱਜ ਆਪਾਂ ਨਾਲ-ਨਾਲ ਗੱਲ ਕਰ ਰਹੇ ਹਾਂ। ਜੀ ਹਰਵਿੰਦਰ, ਕੰਟੀਨਿਊ। ਸੋ ਅਖੀਰਲਾ ਜਿਹੜਾ ਆਪਣਾ ਤੀਜਾ ਸਿਧਾਂਤ ਆ ਉਹ ਹੈਗਾ ਜੀ ਵੰਡ ਛਕੋ। ਤੇ ਵੰਡ ਛਕੋ ਇਹ ਆ ਕਿ ਉਹਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਇੱਕ ਬੜੀ ਮਸ਼ਹੂਰ ਆਪਾਂ ਗੱਲਬਾਤ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਆਪਾਂ ਇੱਕ ਤੁਕ ਵਰਣਨ ਕਰਦੇ ਆ ਕਿ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਹੋ ਜਾਈ। ਕਿ ਉਹਦੇ ਵਿੱਚ ਇਹ ਆ ਕਿ ਜਿੰਨਾ ਤੁਸੀਂ ਗਿਆਨ ਨੂੰ, ਜਿੰਨੇ ਤੁਸੀਂ ਨੌਲੇਜ ਨੂੰ, ਜਿੰਨੇ ਤੁਸੀਂ ਈਵਨ ਆਪਣੇ ਹੈ ਨਾ ਲੰਗਰ ਦੇ ਸਿਧਾਂਤ ਦੀ ਆਪਾਂ ਗੱਲ ਕਰ ਲਈਏ, ਇਹ ਮੰਨਿਆ ਜਾਂਦਾ ਕਿ 1 ਲੱਖ ਤੋਂ ਵੱਧ ਗੁਰਦੁਆਰਾ ਸਾਹਿਬਾਨ ਹੈਗੇ ਆ ਪੂਰੀ ਦੁਨੀਆ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਲੰਗਰ ਚੱਲਦਾ, ਸਿੱਖਾਂ ਆਪਣੀ ਸਮਰੱਥਾ ਦੇ ਅਨੁਸਾਰ ਲਾਉਂਦੇ ਆ। ਤੇ ਆਪਾਂ ਕਦੇ ਦੇਖਿਆ ਵੀ ਕਿਸੇ ਗੁਰਦੁਆਰੇ ਵਿੱਚ ਲੰਗਰ ਦੀ ਤੋਟ ਆ ਗਈ ਹੋਵੇ? ਨਹੀਂ ਆਉਂਦੀ, ਹੈ ਨਾ। ਕੋਈ ਉਹ ਇਹ ਆ ਵੀ ਇਹ ਗੁਰੂ ਸਾਹਿਬ ਦਾ ਸਿੱਖਾਂ ਦੇ ਉੱਤੇ ਕਿਰਪਾ ਵਾ ਕਿ ਜਿੰਨੀ ਤੁਸੀਂ ਇਨਫੋਰਮੇਸ਼ਨ ਜਿਹੜੀ ਆ ਉਹ ਖੁੱਲੀ ਵੰਡੋਗੇ, ਉਨੀ ਪਰਮਾਤਮਾ ਤੁਹਾਨੂੰ ਵੱਧ ਦਊਗਾ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਜੋ ਅਸੀਂ ਇਹੀ ਬੱਚਿਆਂ ਨੂੰ ਸਮਝਾਉਂਦੇ ਹਾਂ ਤੇ ਸਾਰਿਆਂ ਵਾਸਤੇ ਵੀ ਜੇ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ, ਤੇ ਉਹਨੂੰ ਬਾਹਰ ਜ਼ਰੂਰ ਸ਼ੇਅਰ ਕਰੋ। ਬਹੁਤ ਲੋਕੀ ਦੁਨੀਆ ਭਰ ਦੇ ਵਿੱਚ ਰਾਜ ਕਰਨ ਇੱਦਾਂ ਦੇ ਹੋਣਗੇ, ਆਪਣੀ ਕਮਿਊਨਿਟੀ ਵਿੱਚ ਇੱਦਾਂ ਦੇ ਹੋਣਗੇ ਜਿਨ੍ਹਾਂ ਦੇ ਕੋਲ ਮੇਬੀ ਪ੍ਰੋਪਰ ਲੈਪਟਾਪ ਨਾ ਹੋਏ ਜਾਂ ਉਹਨਾਂ ਕੋਲ ਟੂਲਸ ਨਾ ਹੋਣ, ਡਿਵਾਈਸਿਸ ਨਾ ਹੋਣ, ਉਹਨਾਂ ਕੋਲ ਚੈਟ GPT ਦੀ ਸਬਸਕ੍ਰਿਪਸ਼ਨ ਨਾ ਲਈ ਜਾ ਸਕੇ, ਜਾਂ ਅੰਗਰੇਜ਼ੀ ਦੀ ਸਮੱਸਿਆ ਕੁਛ ਤਰ੍ਹਾਂ ਦੀ ਵੀ ਹੋ ਸਕਦੀ ਆ। ਤੇ ਅਸੀਂ ਬੱਚਿਆਂ ਨੂੰ ਇਸ ਚੀਜ਼ ਨਾਲ ਟ੍ਰੇਨ ਕਰਨ ਦੀ ਕੋਸ਼ਿਸ਼ ਹੁੰਦੀ ਹੈ ਸਾਡੀ ਕਿ ਜੇ ਭਾਈ ਜੇ ਤੁਸੀਂ ਇੱਥੋਂ ਨੌਲੇਜ ਲੈ ਕੇ ਜਾ ਰਹੇ ਹੋ, ਅੱਗੇ ਉਹਨੂੰ ਵਧਾਓ ਤੇ ਅੱਗੇ ਜਿਹੜੀ ਨੌਲੇਜ ਸ਼ੇਅਰਿੰਗ ਆ ਉਹ ਵੱਧ ਤੋਂ ਵੱਧ ਕਰੋ। ਹਾਂ, ਇਹਦੇ ਵਿੱਚ ਬਾਟਮ ਲਾਈਨ ਇਹ ਆ ਵੀ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਇੱਦਾਂ ਨਹੀਂ ਕਰਨਾ ਵੀ ਆਪਾਂ ਸ਼ੋਅ ਆਫ ਕਰੀਏ ਲੋਕਾਂ ਨੂੰ। ਇਹਨੂੰ ਯੂਜ਼ ਕਰੋ ਵੀ ਬਾਕੀਆਂ ਨੂੰ ਐਜ਼ ਅ ਕਮਿਊਨਿਟੀ ਅਸੀਂ ਸਾਰੇ ਇੱਕ ਦੂਜੇ ਨੂੰ ਲਿਫਟ ਅਪ ਕਰੀਏ ਇਨਫੋਰਮੇਸ਼ਨ ਸ਼ੇਅਰ ਕਰਨ ਦੇ ਨਾਲ, ਹੈ ਨਾ। ਹਾਂਜੀ। ਸੋ ਸਾਡਾ ਆਪਾਂ ਇਹਦੇ ਵਿੱਚ ਇੱਕ ਐਗਜ਼ਾਮਪਲ ਆਪਾਂ ਆਪਣੇ ਟਾਕ ਸ਼ੋਅ ਦੀ ਵੀ ਇਹੀ ਕਰਦੇ ਆ ਕਿ ਤਕਰੀਬਨ ਹੁਣ ਹੈ ਨਾ 3 ਸਾਲ ਹੋ ਚੱਲੇ ਸਾਨੂੰ ਇਹਦੇ ਤੇ ਟਾਕ ਸ਼ੋਅ ਕਰਦੇ ਆ ਕਿ ਜਿੰਨੀ ਨੌਲੇਜ ਸਾਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਦੀ ਹੈਗੀ ਆ, ਸਾਡਾ ਸਿੱਧ ਪੁੱਤਰਾ ਜਿਹੜਾ ਉਹ ਆਪਣੇ ਆਪਾਂ ਸਿੱਧ ਪੱਧਰੀ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਐਕਸਪਲੇਨ ਕਰ ਸਕੀਏ ਆਪਣੇ ਵਿਊਅਰਸ ਤੇ ਸਰੋਤਿਆਂ ਦਾ ਨਾਲ ਫ੍ਰੀ ਆਫ ਕਾਸਟ। ਸੋ ਇਹ ਸਾਰੀਆਂ 3 ਜਿਹੜੇ ਸਿੱਖੀ ਦੇ ਸਿਧਾਂਤ ਆ। ਸੋ ਚੌਥਾ ਜਿਹੜਾ ਸਿਧਾਂਤ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਹੀ ਉਹ ਇੰਪੋਰਟੈਂਟ ਹੈ, ਜਿਹੜੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ, ਉਹ ਹੈਗੀ ਆ ਵਿਵੇਕ ਬੁੱਧੀ।
ਸੋ ਜਿਹੜੀ ਵਿਵੇਕ ਵਾਲੀ ਗੱਲ ਹੈਗੀ ਆ ਉਹ ਇਹ ਆ ਕਿ ਆਪਾਂ ਗੁਰੂ ਸਾਹਿਬ ਦੇ ਕੋਲੋਂ ਕੀ ਮੰਗਦੇ ਆ? ਹਾਰ ਭਰਿਓ ਸੁਆਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ, ਹੈ ਨਾ? ਵੀ ਆਪਾਂ ਡਿਸਰਨਿੰਗ ਜਿਹੜੀ ਆ ਪਰਮਾਤਮਾ ਤੋਂ ਮੰਨਦੇ ਆ। ਤੇ ਇਹਦੇ ਗੱਲ ਵਿੱਚ ਜਿਹੜੀ ਆਪਾਂ ਸ਼ੁਰੂ ਚ ਕੀਤੀ ਉਹ ਦੁਬਾਰਾ ਇੱਥੇ ਰਿਪੀਟ ਕਰਨ ਲੱਗੇ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਟੂਲ ਬੜੇ ਸਟਰੋਂਗ ਟੂਲ ਆ, ਪਾਵਰਫੁਲ ਆ, ਪਰ ਗਲਤ ਹੋ ਸਕਦੇ ਆ, ਬਾਇਸ ਹੋ ਸਕਦੇ ਆ, ਵਨ ਸਾਈਡਡ ਹੋ ਸਕਦੇ ਆ, ਡਿਪੈਂਡਿੰਗ ਅਪਨ ਕਿ ਉਹ ਕਿਹੜੇ ਮਾਡਲ ਦੇ ਉੱਤੇ ਟ੍ਰੇਨ ਹੋਏ ਆ। ਤੇ ਹਾਂਜੀ ਹੈ ਨਾ, ਇਹਦੇ ਵਿੱਚ ਜਿਹੜੇ ਸਿੱਖਾਂ ਦੇ ਫੈਕਟ ਆ, ਹਿਸਟਰੀ ਦੇ ਆ, ਸਿੱਖੀ ਦੇ ਸਿਧਾਂਤਾਂ ਦੀ ਗੱਲ ਆ, ਉਹ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਇਦਾਂ ਕਰਕੇ ਬਲਾਈਂਡ ਫੇਥ ਦੇ ਨਾਲ ਉਹਨੂੰ ਚਲਾ ਨਹੀਂ ਸਕਦੇ। ਆਰਟੀਫਿਸ਼ੀਅਲ ਇੰਟੈਲੀਜੈਂਸ ਸਾਡੇ ਕਦੇ ਗੁਰੂ ਦੀ ਰਿਪਲੇਸਮੈਂਟ ਨਹੀਂ ਹੈਗੀ। ਅਸੀਂ ਹੂੰ। ਆਪ ਬੁੱਧੀ ਨੂੰ, ਵਿਵੇਕ ਨੂੰ, ਹੈ ਨਾ, ਵਰਤਣਾ ਵਾ ਤੇ ਹਮੇਸ਼ਾ ਚੰਗੇ ਕਿਸੇ ਗੁਣੀ ਗਿਆਨੀ ਬੰਦੇ ਤੋਂ ਜਾਣਕਾਰੀ ਲੈਣੀ ਆ ਜਦੋਂ ਅਸੀਂ ਅਨਸ਼ੋਰ ਹੋਵਾਂਗੇ, ਜਦੋਂ ਸਾਨੂੰ ਚੀਜ਼ਾਂ ਦਾ ਪਤਾ ਨਹੀਂ ਹੋਊਗਾ। ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਉੱਤੇ ਅਪਲਾਈਡ ਫੇਥ ਨਹੀਂ ਕਰ ਸਕਦੇ। ਸੋ ਇਹ ਮਸਲਾ ਹੈਗਾ ਕਿ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਤੁਹਾਨੂੰ ਜਾਣਕਾਰੀ ਦਿੰਦੀ ਆ ਉਹ ਉਹਦੇ ਤੇ ਅਸੀਂ ਬਲਾਈਂਡ ਫੇਥ ਨਹੀਂ ਕਰਨਾ। ਫਿਰ ਵੀ ਜਿਹੜੀ ਹਿਊਮਨ ਟੂ ਹਿਊਮਨ ਟੱਚ ਹੈਗੀ ਆ ਉਹਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਕੋਈ ਰਿਪਲੇਸਮੈਂਟ ਨਹੀਂ ਆ। ਨਹੀਂ ਸੋ ਬਿਲਕੁਲ ਇਹ ਚੀਜ਼ ਆਪਾਂ ਨੂੰ ਕੁਛ ਧਿਆਨ ਰੱਖਣ ਦੀ ਲੋੜ ਆ ਤੇ ਇਹ ਚੀਜ਼ਾਂ ਜੋ ਅਸੀਂ ਧਿਆਨ ਰੱਖਾਂਗੇ ਤੇ ਜਿਹੜੀ ਕਿ ਸਾਡੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚੀਜ਼ਾਂ ਨੂੰ ਸਮਝਣ ਦੇ ਵੀ ਸਮਰੱਥ ਹੋਵਾਂਗੇ ਤੇ ਜਿਹੜੀ ਆਪਣੀ ਮਾਈਂਡ ਦੀ ਥਾਟ ਦੀ ਸੋਵਰੈਨਿਟੀ ਆ ਉਹ ਵੀ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਅੱਗੇ ਨਹੀਂ ਟੇਕਾਂਗੇ, ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਫਿਰ ਮੈਂ ਬਾਰ-ਬਾਰ ਗੱਲ ਕਰਦਾ ਇੱਕ ਅਸਿਸਟਿਵ ਟੂਲ ਹੈ, ਤੁਹਾਡੀ ਹੈਲਪ ਕਰ ਸਕਦਾ, ਪਰ ਉਹ ਰਿਪਲੇਸਮੈਂਟ ਨਹੀਂ ਹੈਗੀ। ਇੱਕ ਚੀਜ਼ ਇੱਥੇ ਨਾ ਸਾਰੀਆਂ ਕਮਿਊਨਿਟੀਜ਼ ਨੂੰ ਆਪਣੀ ਵੀ ਵਿੱਚ ਆਪਣਾ ਭਾਈਚਾਰਾ ਵੀ ਨਾਲ ਹੀ ਆ। ਆਪਾਂ ਬਹੁਤ ਤਰ੍ਹਾਂ ਦਾ ਪ੍ਰੋਪੇਗੈਂਡਾ ਵਾਰਜ਼ ਦੇਖਦੇ ਹਾਂ, ਉਸ ਦੇ ਵਿੱਚੋਂ ਆਪਾਂ ਲੰਘਦੇ ਵੀ ਹਾਂ। AI ਤੁਹਾਡੇ ਖਿਲਾਫ ਪ੍ਰੋਪੇਗੈਂਡੇ ਲਈ ਵੀ ਵਰਤੀ ਜਿਹੜੀ ਉਹ ਜਾਵੇਗੀ, ਵਰਤੀ ਜਾ ਰਹੀ ਆ। ਸੋ ਆਪਾਂ ਨੂੰ ਬੜੇ ਸੁਹਿਰਤਾ ਦੇ ਨਾਲ ਇਹ ਦੇਖਣਾ ਪੈਣਾ, ਉਹਦੀ ਕਾਢ, ਉਹਦਾ ਜਵਾਬ ਤੁਹਾਨੂੰ ਲੱਭਣਾ ਪੈਣਾ, ਕਰਨਾ ਪੈਣਾ। ਰਵਿੰਦਰ, ਸ਼ੁਰੂਆਤ ਦੇ ਵਿੱਚ ਤੁਸੀਂ ਉਹ ਗੱਲ ਆਖੀ ਸੀਗੀ ਵੀ ਇਸ ਸਾਰੇ ਕਾਸੇ ਦੇ ਵਿੱਚ ਅਪ ਡਿਜੀਟਾਈਜ਼ ਇੰਨਾ ਨਹੀਂ ਹੈਗਾ। ਉੱਦਾਂ ਮੈਂ ਦੇਖਦਾ ਇੱਕ ਪੰਜਾਬ ਡਿਜੀਟਲ ਲਾਇਬ੍ਰੇਰੀ ਆ, ਹੋਰ ਵੀ ਕਈ ਜਣੇ ਆਪਣੇ ਪੱਧਰ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਆ ਉਹਨਾਂ ਨੂੰ ਡਿਜੀਟਾਈਜ਼ ਕਰ ਰਹੇ ਹੈਗੇ ਆ। ਸੋ ਇਸ ਸੰਦਰਭ 'ਚ ਤੁਹਾਡੇ ਹਿਸਾਬ ਦੇ ਨਾਲ ਹੋਰ ਕਿਹੜੀਆਂ ਕਾਰਵਾਈਆਂ ਜਾਂ ਹੋਰ ਕਿਹੜੀਆਂ ਕੋਸ਼ਿਸ਼ਾਂ ਅੱਗੇ ਹੋਣੀਆਂ ਚਾਹੀਦੀਆਂ ਨੇ ਤਾਂ ਜੋ ਆਪਾਂ ਜਲਦ ਤੋਂ ਜਲਦ ਇਹ ਸਾਰੀਆਂ ਚੀਜ਼ਾਂ ਨੂੰ ਤੇਜ਼ੀ ਦੇ ਨਾਲ ਡਿਜੀਟਲ ਜਿਹੜਾ ਉਹ ਕਰਕੇ ਜਿਹੜੇ ਲਾਰਜ ਲੈਂਗੁਏਜ ਮਾਡਲਸ ਆ ਜਾਂ ਆਪਣਾ ਇੱਕ ਮਾਡਲ ਆ ਉਸ ਨੂੰ ਤਿਆਰ ਕਰ ਸਕੀਏ? ਸੋ ਦੋ ਸਵਾਲ ਤੁਸੀਂ ਪੁੱਛੇ ਆ, ਮੈਂ ਵਾਰੀ ਦੋਨਾਂ ਦਾ ਕਰਦਾ। ਪਹਿਲਾਂ ਪ੍ਰੋਪੇਗੈਂਡੇ ਵਾਰ ਦੀ ਗੱਲ ਕਰਦੇ ਆ ਤੇ ਜੀ। ਤੁਸੀਂ ਜਦੋਂ ਗੱਲ ਕੀਤੀ ਤੇ ਮੈਂ ਉਹਨੂੰ ਸਕਰੀਨਸ਼ਾਟ ਇਦਾਂ ਦੀ ਚੀਜ਼ਾਂ ਦਾ ਮੈਂ ਸੇਵ ਕਰ ਲੈਣਾ। ਹੂੰ। ਜੀ ਪੰਜਾਬੀ ਦੀ ਇੱਕ ਨਾ ਸਪਾਂਸਰਡ ਜਿਹੜਾ ਕੰਟੈਂਟ ਆ ਉਹ ਮੈਨੂੰ ਕਿਸੇ ਨੇ ਭੇਜਿਆ। ਠੀਕ ਹੈ। ਜੀ ਪੰਜਾਬੀ ਦੇ ਉੱਤੇ ਇੱਕ ਹਿੰਦੀ ਦੇ ਵਿੱਚ ਸ਼ਬਦ ਕਰਕੇ ਹਿੰਦੀ ਦੇ ਜਿਹੜੇ ਜਿਹੜੇ ਪਲੇਟਫਾਰਮ ਹੁੰਦੇ ਆ, ਸ਼ਾਇਦ ਉਹਨੂੰ OTT ਕਹਿੰਦੇ ਆ। ਹਾਂਜੀ। ਤਾਂ ਉਹਦੇ ਪਲੇਟਫਾਰਮ ਦੇ ਉੱਤੇ ਰਾਜ ਕਰਨ ਇੱਕ ਡਰਾਮਾ ਚਲਾ ਰਹੇ ਆ। ਡਰਾਮਾ ਚਲਾ ਰਿਹਾ। ਉਹ ਡਰਾਮੇ ਦਾ ਨਾਮ ਹੈਗਾ ਸ਼ਬਦ। ਹਾਂ 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 ਹਾਂ। ਠੀਕ ਹੈ, ਸ਼ਬਦ ਦੇ ਮੈਂ ਦੇਖਿਆ ਵੀ ਸ਼ਬਦ ਦਾ ਕਿਉਂ ਨਾਮ ਆ, ਹਨਾ, ਕਿਉਂਕਿ ਹਾਂ ਸ਼ਬਦ ਹਾਂ। ਆਪਾਂ ਜੇ ਵੀ ਸਿੱਖੀ ਤੇ AI ਦੀ ਗੱਲ ਕਰਦੇ ਪਏ ਤੇ ਪ੍ਰੋਪੇਗੈਂਡਾ ਦੇ ਵਿੱਚ ਗੱਲ ਕੀਤੀ। ਸੋ ਉਹਦੇ ਵਿੱਚ ਇਹ ਆ ਥੋੜੀ ਜਿਹੀ, ਜਿੰਨੇ ਕਿ ਉਹਦਾ ਮੈਂ ਟ੍ਰੇਲਰ ਦੇਖਿਆ, ਕਿਉਂਕਿ ਉਤਸੁਕਤਾ ਹੋਈ ਚੀਜ਼ਾਂ ਨੂੰ ਸਮਝਣ ਦੀ, ਦੇਖਣ ਦੀ। ਹਾਂ ਤੇ ਹਾਂ। ਉਹਦੇ ਵਿੱਚ ਇਹ ਸੀ ਕਿ ਇੱਕ ਭਾਈ ਬੰਦਾ ਹੁੰਦਾ ਤੇ ਉਹ ਆਪਣੇ ਜਿਹੜਾ ਬੱਚੇ ਨੂੰ ਕਹਿੰਦਾ ਵੀ ਤੂੰ ਗੁਰਬਾਣੀ ਪੜ੍ਹ, ਤੇ ਬੱਚੇ ਦਾ ਗੁਰਬਾਣੀ ਵੱਲ ਧਿਆਨ ਨਹੀਂ ਹੁੰਦਾ, ਉਹਨੂੰ ਧੱਕਾ ਕਰਦਾ ਉਹਦੇ ਨਾਲ ਗੁਰਬਾਣੀ, ਉਹਦਾ ਸੌਕਰ ਖੇਡਣ ਦੇ ਵੱਲ ਧਿਆਨ ਹੁੰਦਾ, ਹੈਨਾ। ਹੂੰ ਹੂੰ। ਤੇ ਇਹ ਸਾਰੀ ਜਿਹੜੀ ਚੀਜ਼ਾਂ ਵਾ ਇਹ ਵੀ ਮੈਂ ਸੋਚਦਾ ਵੀ ਇੱਕ ਪ੍ਰੋਪੇਗੈਂਡੇ ਦਾ ਕੀ ਪਾਵਰ ਆ, ਸਬਕੌਂਸ਼ੀਅਸਲੀ ਦੀਆਂ ਨਾ ਚੀਜ਼ਾਂ ਨੂੰ ਧਿਆਨ ਦੇ ਵੀ ਚੱਲ ਕੋਈ ਨਹੀਂ, ਫੋਲੋ ਯੋਰ ਡ੍ਰੀਮਸ, ਤੁਹਾਨੂੰ ਆਪਣੇ ਡ੍ਰੀਮ ਜਿਹੜੇ ਆ ਉਹ ਫੋਲੋ ਕਰਨੇ ਚਾਹੀਦੇ ਆ। ਯਾਨੀ ਕਿ ਸਿਧਾਂਤਕ ਤੌਰ ਦੇ ਉੱਤੇ ਗੱਲ ਕਿੰਨੀ ਪੁੱਠੀ, ਜਿੰਨੇ ਕਿ ਆਪਾਂ ਲੋਕਾਂ ਨੂੰ ਜਾਣਦੇ ਆ ਕਿ ਜਿਹੜੇ ਮਨੋ ਗੁਰਬਾਣੀ ਦੇ ਨਾਲ ਜੁੜੀ ਆ ਉਹੀ ਗਾਉਂਦੇ ਆ। ਧੱਕੇ ਨਾਲ ਕਿਸੇ ਕੋਲ ਗੁਰਬਾਣੀ ਨਹੀਂ ਗਾ ਸਕਦੇ, ਪਰ ਜਸਟ ਇਨਕਰੇਜਮੈਂਟ ਵੀ, ਜੇ ਤੁਸੀਂ ਨਹੀਂ ਗੁਰਬਾਣੀ ਪੜ੍ਹਨੀ ਚਾਹੁੰਦੇ ਆ ਨਾ, ਕੋਈ ਫੇਕ ਸਿੱਖਾਂ ਦੀ ਜਿੱਦਾਂ ਬਾਲੀਵੁੱਡ ਦੇ ਵਿੱਚ ਉਹ ਡਿਪਿਕਸ਼ਨ ਕਰਦੇ ਆ, ਬੱਚੇ ਵੀ ਉਹਦਾ ਉਹਨੇ ਬੱਚੇ ਆ, ਹਨਾ, ਨਾ ਗਾਤਰੇ ਪਾਏ ਆ, ਨਾ ਕਿਰਪਾਨ ਪਾਈ ਆ, ਤੇ ਜਿਹੜਾ ਉਹਦਾ ਫਾਦਰ ਆ ਉਹ ਵੀ ਉਹਦੇ ਨਾਲ ਬੜਾ ਖਤਰਨਾਕ ਜਿਹਾ ਦਿਖਾਇਆ, ਤੂੰ ਇਹੀ ਕਰ, ਤੂੰ ਇਹੀ ਕਰ। ਸੋ ਇਟਸ ਆਲ ਟਾਈਪ ਆਫ
ਪ੍ਰੋਪੇਗੈਂਡਾ, ਪਰ ਉਹ ਜਿਹੜੀ ਚੀਜ਼ਾਂ ਸਪਾਂਸਰ ਹੋ ਕੇ ਉੱਤੇ ਸਾਡੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਉਹ ਚੀਜ਼ਾਂ ਪੁਸ਼ ਕੀਤੀਆਂ ਜਾ ਰਹੀਆਂ। ਸੋ ਇਹਨਾਂ ਟਾਈਮਾਂ ਦੇ ਉੱਤੇ ਜਿਹੜੀ ਮੈਂ ਗੱਲ ਕਰਦਾ ਸੀ ਨਾ, ਥਾਟ ਦੀ ਸੋਵਰੈਨਿਟੀ ਜਿਹੜੀ ਆ ਉਹ ਰੱਖਣੀ ਬਹੁਤ ਇੰਪੋਰਟੈਂਟ ਆ, ਹੈ ਨਾ? ਤੇ ਇਹ ਜਿਹੜਾ ਕੰਟੈਂਟ ਹੈ, ਇਹ ਤੁਹਾਡੇ ਘਰਾਂ ਦੇ ਵਿੱਚ ਦਿਨੋਂ ਦਿਨ ਜਿਹੜਾ ਪੁਸ਼ ਸਾਡੀ ਪੁਰਾਣੀ ਜਨਰੇਸ਼ਨ ਨੇ ਵੀ ਦੇਖਿਆ, ਤੇ ਇਹ ਜਿਹੜਾ ਇਹ ਲਗਾਤਾਰ ਆਉਣ ਵਾਲੀ ਜਨਰੇਸ਼ਨਾਂ ਨੂੰ ਵੀ ਇਹ ਚੀਜ਼ ਸਮੱਸਿਆ ਆਊਗੀ। ਇਹ ਚੀਜ਼ਾਂ ਤਾਂ ਆਪਾਂ ਨੂੰ ਥੋੜ੍ਹਾ ਜਿਹਾ ਧਿਆਨ ਰੱਖਣ ਦੀ ਲੋੜ ਆ। ਹੁਣ ਗੱਲ ਅਸੀਂ ਕਰਦੇ ਹਾਂ ਦੂਜੀ, ਜਿਹੜੀ ਤੁਸੀਂ ਦੂਜੀ ਕੀਤੀ, ਅਸੀਂ ਕੀ ਕਰ ਸਕਦੇ ਹਾਂ ਫਿਰ ਲੋ ਰਿਸੋਰਸ ਲੈਂਗੁਏਜ। ਸੋ ਰਾਜਕਨ ਆਪਾਂ ਇੰਡੀਵਿਜੂਅਲ ਤੌਰ ਦੇ ਉੱਤੇ ਮੈਨੂੰ ਹੁਣ ਦੇਖਦਾ ਵੀ ਆਪਾਂ ਕਾਫੀ ਸਕਸੈਸਫੁਲ ਹੈਗੇ ਆ ਲੈਂਗੁਏਜ ਜਦੋਂ ਅਸੀਂ ਹਾਂਜੀ ਉਹਦੇ ਵਿੱਚ ਆਉਂਦੇ ਹਾਂ। ਪਰ ਆਰਗੇਨਾਈਜੇਸ਼ਨਲ ਸਟਰਕਚਰ ਸਾਡੇ ਬਹੁਤ ਵਧੀਆ, ਗੁਰਦੁਆਰਾ ਸਾਹਿਬਾਨ ਆਪਣੇ ਉਹਦੇ 'ਚ ਕੋਈ ਦੋ ਰਾਹਾਂ ਨਹੀਂ, ਪਰ ਆਰਗੇਨਾਈਜੇਸ਼ਨਲ ਸਟਰਕਚਰ ਉਸ ਹਿਸਾਬ ਦੇ ਨਾਲ ਸਟਰੋਂਗ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ, ਖਾਸ ਤੌਰ ਦੇ ਉੱਤੇ ਸਾਹਿਤਕ ਵਰਗ ਦੇ ਵਿੱਚ। ਇਹ ਜਿਹੜੇ ਕੰਮ ਹੈਗੇ ਨੇ, ਰਾਜਕਨ ਨਿੱਠ ਕੇ ਕਰਨ ਵਾਲੇ ਕੰਮ ਆ। ਇਹਦੇ ਵਿੱਚ ਇਹ ਹੈ ਕਿ ਪੂਰੀ ਦੇ ਪੂਰੀਆਂ ਉਮਰਾਂ ਲੱਗ ਜਾਂਦੀਆਂ। ਉਹਦੇ ਵਿੱਚ ਇਹ ਹੈ ਕਿ ਜਿਹੜਾ ਬਹੁਤ ਜ਼ਿਆਦਾ ਕੰਟੈਂਟ ਪੁਰਾਣਾ ਹੈਗਾ, ਜਿੱਦਾਂ ਮੈਂ ਇਹਦੇ 'ਚ ਆਪਣੇ ਇੱਕ ਐਗਜ਼ਾਮਪਲ ਲੈ ਲਵਾਂ ਕਿ ਭਾਈ ਵੀਰ ਸਿੰਘ ਜੀ ਨੇ ਜਿੱਦਾਂ ਦਾ ਕੰਮ ਕੀਤਾ, ਜਾਂ ਪੂਰਨ ਸਿੰਘ ਹੋਣਾ ਨੇ ਜਿੱਦਾਂ ਦਾ ਕੰਮ ਕੀਤਾ, ਉਸ ਸਮੇਂ ਦੇ ਵਿੱਚ ਨਵੀਂ ਪ੍ਰਿੰਟਿੰਗ ਪ੍ਰੈਸ ਆਈ ਸੀ। ਉਹਨਾਂ ਜਿੰਨਾ ਸਿੱਖਾਂ ਦਾ ਪੁਰਾਣਾ ਡੇਟਾ ਹੈਗਾ, ਇਹ ਜਿਹੜਾ ਹੈਂਡ ਰਿਟਨ ਸੀ, ਜਿੰਨਾ ਬਾਰੇ ਤੋਂ ਬਾਅਦ ਬਚ ਗਿਆ, ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਪੋਥੀਆਂ ਸਾਂਭ ਕੇ ਰੱਖੀਆਂ, ਉਹਨਾਂ ਨੂੰ ਬਾਹਰ ਕੱਢ ਕੇ ਉਹਨਾਂ ਦੇ ਉਤਾਰੇ ਜਿਹੜੇ ਜਿੰਨੇ ਕੁ ਅਵੇਲੇਬਲ ਸੀ ਉਹ ਕਰਾਏ, ਤੇ ਉਹਨੂੰ ਛਾਪੇਖਾਨੇ ਦੇ ਵਿੱਚ ਲੈ ਕੇ ਆਏ। ਹਾਂਜੀ ਠੀਕ ਆ। ਸੋ ਉਹਦੇ ਵਿੱਚ ਬਹੁਤ ਉਮਰਾਂ ਲੱਗ ਗਈਆਂ, ਗਿਆਨੀ ਦੇਜ ਸਿੰਘ, ਗਿਆਨੀ ਗੁਰਮੁਖ ਸਿੰਘ ਹੋਣੀ, ਹੋਰ ਵੀ ਕਈ ਸਿੰਘ ਸਭਾ ਲਹਿਰ ਦੇ ਹੈਗੇ ਸੀ ਬੰਦੇ, ਜਾਂ ਭਾਈ ਵੀਰ ਸਿੰਘ ਹੋਣੀ ਹੈਗੇ ਸੀ, ਪੂਰਨ ਸਿੰਘ ਹੋਣੀ ਹੈਗੇ ਸੀ, ਹੋਰ ਵੀ ਕਈ ਨਾਂ ਜਿਹੜੇ ਆਪਣੇ ਗਿਆਨੀ ਦੇਜ ਸਿੰਘ ਹੋਣੀ, ਹੈ ਨਾ, ਹੋਰ ਵੀ ਕਈ ਨਾਂ ਹੈਗੇ ਆ। ਸੋ ਉਹਨਾਂ ਜਿੱਦਾਂ ਹੈਂਡ ਰਿਟਨ ਨੂੰ ਛਾਪੇਖਾਨੇ ਦੇ ਵਿੱਚ ਲੈ ਕੇ ਆਪਣੀ ਉਮਰਾਂ ਲਾ ਦਿੱਤੀਆਂ, ਉੱਦਾਂ ਦਾ ਆਰਗੇਨਾਈਜੇਸ਼ਨਲ ਸਟਰਕਚਰ ਸਾਡੇ ਕੋਲ ਸਿੱਖ ਪਰਸਪੈਕਟਿਵ ਤੋਂ, ਪੰਜਾਬੀ ਲੈਫਟ ਦੇ ਪਰਸਪੈਕਟਿਵ ਤੋਂ ਤਾਂ ਹੈਗਾ, ਪਰ ਸਿੱਖ ਪਰਸਪੈਕਟਿਵ ਤੋਂ ਉਹਨਾਂ ਜਿਹੜਾ ਨਿੱਠ ਕੇ ਕੰਮ ਜਿਹੜਾ ਛਾਪੇਖਾਨੇ ਤੋਂ ਡਿਜੀਟਾਈਜੇਸ਼ਨ ਦੇ ਵੱਲ ਹੋਣਾ ਚਾਹੀਦਾ ਸੀ, ਉਹਨਾਂ ਹੋਇਆ ਨਹੀਂ। ਅੱਛਾ ਸੋ ਉਹੀ ਇੱਕ ਠੀਕ ਕਾਰਨ ਹਨ। ਹਾਂ ਇਹ ਕਿ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਗੱਲ ਕੀਤੀ, ਸੋ ਉਹਨਾਂ ਦੇ ਨਾਲ ਵੀ ਆਪਾਂ ਰੀਚ ਆਊਟ ਕੀਤਾ ਜਦੋਂ ਇਹ ਸਾਰੀ ਗੱਲਾਂ ਬਾਤਾਂ ਕਰਦੇ ਹਾਂ। ਆ ਤੇ ਉਹਦੇ ਵਿੱਚ ਉਹਦੇ ਕੁਝ ਪ੍ਰੈਕਟੀਕਲ ਲਿਮਿਟੇਸ਼ਨਸ ਵੀ ਹੈਗੀਆਂ, ਉਹਨਾਂ ਕੋਲ ਡੇਟਾ ਕਾਫੀ ਆ, ਉਹ ਵਧੀਆ ਕੰਮ ਕਰਦੇ ਪਏ ਆ, ਤੇ ਪਰ ਉਹ ਮੋਨਿਟਰੀ ਕੁਛ ਇੱਦਾਂ ਦੀ ਚੀਜ਼ਾਂ ਹੈਗੀਆਂ ਜਿਹਦੇ ਕਰਕੇ ਬਹੁਤ ਜ਼ਿਆਦਾ ਡੇਟਾ ਜਿਹੜਾ ਉਹਨਾਂ ਦਾ ਅਵੇਲੇਬਲ ਤਾਂ ਹੈ, ਪਰ ਬਹੁਤ ਜ਼ਿਆਦਾ ਪਬਲਿਕਲੀ ਅਵੇਲੇਬਲ ਨਹੀਂ, ਕਿਉਂਕਿ ਉਹਦੀ ਪਬਲਿਕ ਅਵੇਲੇਬਿਲਿਟੀ ਕਰਕੇ ਕਾਸਟ ਦਾ ਇੱਕ ਇਸ਼ੂ ਹੈਗਾ। ਕਾਰਨ ਰਿਸੋਰਸ ਦੀ ਘਾਟ ਆ, ਬੇਸਿਕਲੀ Resource ਰਿਸੋਰਸ ਦੀ ਘਾਟ ਆ, ਸਾਧਨਾਂ ਦੀ ਘਾਟ ਆ। ਤੇ ਉਹ ਸਾਧਨਾਂ ਦੀ ਘਾਟ ਇਹ ਉਹ ਫਿਰ ਰਾਜਕਨ ਇੰਡੀਵਿਜੂਅਲ ਲੈਵਲ ਦਾ ਕੰਮ ਹੈ ਨਹੀਂ ਆ, ਉਹ ਕੰਮ ਨਹੀਂ ਜਿਹਦੇ ਪੂਰੀ ਕਮਿਊਨਿਟੀ ਦਾ, ਭਾਈਚਾਰੇ ਦਾ, ਇਕੱਠਿਆਂ ਦਾ ਕੰਮ ਆ ਇਹ ਤਾਂ। ਹਾਂਜੀ ਸੋ ਆਪਾਂ ਨੂੰ ਇਹ ਆ ਵੀ ਆਪਾਂ ਨੂੰ ਜਥੇਬੰਦਕ ਤੌਰ ਦੇ ਉੱਤੇ ਨਾ, ਆਪਾਂ ਮੈਨੂੰ ਲੱਗਦਾ ਆਪਾਂ ਕਾਫੀ ਚੀਜ਼ਾਂ ਤੋਂ ਪਿੱਛੇ ਰਹਿ ਰਹੇ ਹਾਂ। ਤੋ ਇਹਦੇ ਵਿੱਚ ਕੋਈ ਫੇਮ ਨਹੀਂ ਆਉਣਾ, ਇਹਦੇ ਵਿੱਚ ਉਸ ਤਰੀਕੇ ਦਾ ਇਵੈਂਚੁਅਲੀ ਚਲੋ ਆ ਜਾਊਗਾ, ਪਰ ਹੋ ਸਕਦਾ ਨਾ ਆਵੇ, ਹਨ। ਇਹ 'ਚ ਪੈਸੇ ਖਰਚੇ ਵਾਲੀ ਵੀ ਗੱਲ ਹੈਗੀ ਆ, ਤੇ ਇਹਦੇ ਵਿੱਚ ਹੋ ਸਕਦਾ ਤੁਹਾਡੀ ਹੋ ਸਕਦਾ ਹਰਵਿੰਦਰ ਗੱਲ ਕੌੜੀ ਲੱਗੇ, ਪਰ ਸਿੱਖ ਕਮਿਊਨਿਟੀ ਬਹੁਤ ਸਾਰੇ ਥਾਂ ਦੇ ਉੱਤੇ ਖਰਚੇ ਕਰਦੀ। ਪੂਰੇ ਦੁਨੀਆ ਦੇ ਵਿੱਚ ਸਿੱਖ ਕਮਿਊਨਿਟੀ ਦੇ ਬਹੁਤ ਸਾਰੇ ਸਮਾਗਮ, ਮੈਂ ਕਿ ਇਸ ਸਮਾਗਮ ਨੂੰ ਕੋਈ ਮੇਰੇ ਨਿੰਦਣ ਦਾ ਨਹੀਂ, ਕੋਈ ਇਹ ਨਹੀਂ ਆ ਵੀ ਨਾ ਕਰਾਓ ਜਾਂ ਇੱਦਾਂ ਨਹੀਂ। ਇੱਕ ਸਾਲ 'ਚ ਇੱਕ ਜਣਾ ਘੱਟ ਕਰਾ ਕੇ, ਤੇ ਉਹ ਜਿਹੜੀ ਮਾਇਆ ਜਿਹੜੀ ਲੱਗਣੀ ਉਸ ਸਮਾਗਮ ਦੇ ਉੱਤੇ, ਉਹ ਇਹੋ ਜਿਹੀ ਰਿਸੋਰਸ ਦੇ ਉੱਤੇ ਲਾ ਲਈ ਜਾਵੇ, ਰੋਟੇਟ ਕਰ ਲਓ। ਜ਼ਰੂਰੀ ਨਹੀਂ ਵੀ ਇੱਕ ਦਾ ਬੰਦ ਕਰ ਦਿਓ। ਇੱਕ ਸਾਲ ਇਹਨਾਂ ਨੇ ਘੱਟ ਕਰ ਲਿਆ, ਇੱਕ ਸਾਲ ਉਹਨਾਂ ਨੇ ਘੱਟ ਕਰ ਲਿਆ, ਇੱਕ ਸਾਲ ਬਾਅਦ ਜਿਹੜੀ ਉਹ ਜਿੰਨੇ ਸਮਾਗਮ ਆ, ਸਾਲ ਬਾਅਦ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਦੁਬਾਰਾ ਮਿਸ ਕਰਨ ਦੀ ਨੌਬਤ ਆਉਣੀ ਆ। ਸੋ ਉਹ ਜਿਹੜੀ ਮਨੀ ਆ, ਜਾਂ ਉਹ ਜਿਹੜੇ ਰਿਸੋਰਸ ਆ, ਕੁਛ ਇਸ ਤਰੀਕੇ ਦੇ ਨਾਲ ਵਰਤ ਲੈਣੇ ਜਿਹੜੇ ਉਹ ਚਾਹੀਦੇ ਆ। ਪਰ ਗੱਲ ਇਹ ਆ ਵੀ ਕਰੇ ਕੌਣ, ਮਤਲਬ ਸਲਾਹ ਤਾਂ ਬੰਦਾ ਦੇ ਦੇਵੇ, ਮੰਨੂਗਾ ਕੋਈ ਕਿ ਨਹੀਂ, ਇਹ ਇੱਥੇ ਹੀ ਵਿਵੇਕ ਬੁੱਧੀ ਦੀ ਲੋੜ। ਹਾਂਜੀ ਨਤੀਜੇ ਬੁੱਧ ਵਿਵੇਕਾ, ਹੈ ਨਾ, ਉਹ ਜਿਹੜੇ ਹਾਂ। ਪਹਿਲਾਂ ਗੱਲ ਕੀਤੀ ਪਰਮਾਤਮਾ ਤੋਂ ਉਹੀ ਮੰਗਣੀ ਚਾਹੀਦੀ ਆ। ਜੀ ਤੋ ਤੁਸੀਂ ਜਿਹੜੀ ਗੱਲ ਕੀਤੀ ਉਹ ਇਹ ਆ ਵੀ ਜਿੰਨਾ ਜ਼ਿਆਦਾ ਆਪਣਾ ਡਿਜੀਟਾਈਜੇਸ਼ਨ ਹੋਊਗੀ, ਉਨਾ ਜ਼ਿਆਦਾ ਆਪਣੇ ਜਿਹੜੇ ਲਾਰਜ ਲੈਂਗੁਏਜ ਮਾਡਲ ਹੈਗੇ ਆ, ਕਿਉਂਕਿ ਉਨੇ ਜ਼ਿਆਦਾ ਸਮਾਰਟ ਹੋਣਗੇ, ਕਿਉਂਕਿ ਜਿਹੜੇ ਲਾਰਜ ਲੈਂਗੁਏਜ ਮਾਡਲ ਹਨ, ਵੇਖੋ ਜਦੋਂ ਸਕ੍ਰੇਪ ਕਰਕੇ ਸਾਰੇ ਇੰਟਰਨੈਟ ਤੋਂ ਡੇਟਾ ਇਹ ਲਾਰਜ ਲੈਂਗੁਏਜ ਮਾਡਲ ਬਣੇ, ਉਸ ਤੋਂ ਬਾਅਦ ਜਿਹੜਾ ਡੇਟਾ ਦੀ ਇੰਪੋਰਟੈਂਸ ਆ ਬਹੁਤ ਜ਼ਿਆਦਾ ਵੱਧ ਗਈ ਹੈ, ਰੀਅਲ ਡੇਟਾ। ਹਾਂਜੀ ਜੀ ਉਹ ਲੋਕਾਂ ਨੇ ਨਾ, ਜਿੰਨੇ ਤੁਸੀਂ ਦੇਖਦੇ ਹੋਵੋਗੇ ਕਿ ਜਿੰਨੀਆਂ ਵੈਬਸਾਈਟਸ ਹੈਗੀਆਂ, ਅਖਬਾਰਾਂ ਵਾਲੀਆਂ ਜਾਂ ਦੂਸਰੀ ਤੀਸਰੀ, ਉਹਨਾਂ ਸਾਰਿਆਂ ਨੇ ਆਪਣੇ ਉੱਤੇ ਪੇਵਾਲਸ ਲਾ ਦਿੱਤੀਆਂ। ਉਹ ਇੱਕ ਐਕਸਲਰੇਸ਼ਨ ਹੋਣ ਦਾ ਇੱਕ ਚਲੋ ਮੋਨਿਟਰੀ ਕਾਰਨ ਆ, ਤੇ ਦੂਸਰਾ ਕਾਰਨ ਇਹ ਹੈ ਵੀ ਉਹ ਡੇਟਾ ਉਹਦਾ ਨਾ ਵਰਤ ਸਕਣ।
ਸੋ ਆਪਾਂ ਨੂੰ ਜਿਹੜਾ ਡੇਟਾ ਵਾ ਡਿਜੀਟਾਈਜੇਸ਼ਨ ਕਰਕੇ ਵੱਧ ਤੋਂ ਵੱਧ ਆਨਲਾਈਨ ਲਿਆਉਣਾ ਚਾਹੀਦਾ। ਵੱਧ ਤੋਂ ਵੱਧ ਪੰਜਾਬੀ ਦੀ ਵਰਤੋਂ ਕਰਨੀ ਚਾਹੀਦੀ, ਵੱਧ ਤੋਂ ਵੱਧ ਸਿੱਖ ਪਰਸਪੈਕਟਿਵ ਤੋਂ ਜਿਹੜਾ ਰਾਈਟ ਅਪ ਉਹ ਕਰਨਾ ਚਾਹੀਦਾ। ਇਹ ਇੱਕ ਤਰੀਕਾ ਹੈਗਾ। ਦੂਸਰਾ ਤਰੀਕਾ ਰਾਜ ਕਰਨਾ ਹੈਗਾ ਇੱਕ ਨਾ ਨਵੀਂ ਟੈਕਨੋਲੋਜੀ MCP ਕਹਿੰਦੇ ਆ। ਹਾਂਜੀ। MCP ਸਰਵਰਸ ਹੁੰਦੇ ਆ, ਉਹਦੇ ਉੱਤੇ ਆਪਣਾ ਡੇਟਾ ਲਾ ਕੇ ਤੇ ਜਿਹੜੇ ਬਹੁਤ ਜੇ ਇੱਦਾਂ ਦੀ ਕੋਈ ਆਪਾਂ ਜਥੇਬੰਦੀ ਆਰਗੇਨਾਈਜੇਸ਼ਨ ਵੱਡੇ ਤੌਰ ਦੇ ਉੱਤੇ ਖੜੀ ਕਰ ਸਕਦੇ ਆ, ਤੇ ਉਹਦੇ ਨਾਲ ਜਿਹੜਾ ਸਾਰੇ ਦਾ ਸਾਰਾ ਡੇਟਾ ਹੈਗਾ ਆਪਾਂ ਉਹਨੂੰ ਲਾਰਜ ਲੈਂਗੁਏਜ ਮਾਡਲ ਦੀ ਟ੍ਰੇਨਿੰਗ ਦੇ ਲਈ ਫੀਡ ਕਰ ਸਕਦੇ ਆ। ਪਰ ਉਹ ਥੋੜਾ ਪ੍ਰੋਜੈਕਟ ਜਿਹੜਾ ਹੈਗਾ ਉਹਦੇ ਲਈ ਵੀ ਡੈਡੀਕੇਟਿਡ ਜਿਹੜੇ ਸਾਧਨ ਆਪਾਂ ਨੂੰ ਚਾਹੀਦੇ ਆ। ਸੋ ਇਹ ਕੁਛ ਠੀਕ ਹੈਗੇ ਆ ਜੀ। ਜੀ। ਆਪਾਂ ਹਰਵਿੰਦਰ ਸਿੰਘ ਇੱਥੇ ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ 'ਚ ਜੁੜਦੇ ਹਾਂ ਵਾਪਸ। ਗੱਲਬਾਤ ਪੰਜਾਬੀ ਟੈਕ ਟਾਕ ਦੇ ਵਿੱਚ ਇਉਂ ਹੀ ਜਾਰੀ ਰਹੇਗੀ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ, ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ। ਹਰਵਿੰਦਰ ਸਿੰਘ ਇੱਕ ਵਾਰੀ ਫਿਰ ਸਵਾਗਤ ਹੈ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਤੇ ਹਰਵਿੰਦਰ ਹੁਣ ਆਪਾਂ ਕੁਛ ਕੁ ਟੈਕ ਦੁਨੀਆ ਦੀਆਂ ਖਬਰਾਂ ਦੇ ਉੱਤੇ ਵੀ ਨਜ਼ਰ ਮਾਰ ਲਈਏ ਕਿ ਤਾਜ਼ਾ ਤਰੀਨ ਜਿਹੜਾ ਉਹ ਚੱਲ ਰਿਹਾ ਆ। ਓਬਵੀਅਸ ਜੀ ਗੱਲ ਆ, AI ਸਾਰੇ ਪਾਸੇ ਉਸੇ ਦੀ ਮੁੱਖ ਧਾਰਾ ਦੀਆਂ ਜਿਹੜੀਆਂ ਖਬਰਾਂ ਉਸੇ ਦੇ ਨਾਲ ਹੀ ਸੰਬੰਧਿਤ ਆ। AI ਮੈਟਾਵਰਸ ਜਿਹੜਾ ਮੈਟਾ ਦਾ ਇਹ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ, ਕੀ ਜਿਹੜਾ ਇਸ ਟਾਈਮ ਚੱਲ ਰਿਹਾ? ਕਾਫੀ ਪੂੰਜੀ ਨਿਵੇਸ਼ ਕਰ ਰਹੇ ਆ ਇਸ ਦੇ ਵਿੱਚ। ਮੈਟਾਵਰਸ ਨੂੰ ਰਾਜ ਕਰਨਾ ਦੇਖੋ, ਫੇਸਬੁੱਕ ਮੈਟਾਵਰਸ ਤੋਂ ਪਹਿਲਾਂ ਦਾ ਨਾਂ ਫੇਸਬੁੱਕ ਹੁੰਦਾ ਸੀ ਕੰਪਨੀ ਦਾ, ਤੇ ਉਹਦੇ ਕਰਕੇ ਕਾਫੀ ਕੁਛ ਹੋਇਆ। ਬੈਡ ਪਬਲਿਸਿਟੀ, ਬੈਡ ਮਾਰਕੀਟਿੰਗ। ਤੇ ਉਹਦੇ ਕਰਕੇ ਉਹਨਾਂ ਨਾਂ ਚੇਂਜ ਕਰਕੇ ਮੈਟਾਵਰਸ ਕਰ ਲਿਆ, ਤੇ ਉਹਦਾ ਸ਼ਾਰਟ ਫਾਰਮ ਹੈ ਜੀ ਮੈਟਾ, ਜਿਹੜੀ ਇਹਨਾਂ ਦੀ ਪੇਰੈਂਟ ਕੰਪਨੀ ਹੈ ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਅਮੰਗ ਅਦਰਸ ਹੋਰ ਵੀ ਇਹਨਾਂ ਦੇ। ਹਾਂਜੀ, ਹੋਰ ਵੀ ਕਈ ਨੇ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੂੰ ਬਹੁਤ ਜ਼ਿਆਦਾ ਨੇ ਕਿਹਾ ਕਿ ਕੋਵਿਡ ਦੇ ਦੌਰਾਨ ਸਾਰੀ ਜਦੋਂ ਦੁਨੀਆ ਅੰਦਰ ਘਰਾਂ ਦੇ ਵਿੱਚ ਵੜ ਗਈ ਤੇ ਕਾਫੀ ਜ਼ਿਆਦਾ ਨਾ ਆਪਾਂ ਵੇਖਿਆ ਸਟਾਕ ਪ੍ਰਾਈਸ, ਸਟਾਕ ਟ੍ਰੇਡਿੰਗ ਹੋਣ ਲੱਗ ਪਈ, ਜਾਂ ਵਰਚੁਅਲ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਲੋਕੀ ਵੜ ਗਏ। ਤੇ ਉਦੋਂ ਉਸ ਟਾਈਮ ਦੇ ਉੱਤੇ ਇਹਨਾਂ ਦੀ ਸਪੈਂਡਿੰਗ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਐਡਵਰਟਾਈਜ਼ਮੈਂਟ ਹੋ ਗਈ, ਕਿਉਂਕਿ ਹਿਊਮਨ ਟੂ ਹਿਊਮਨ ਕੰਟੈਕਟ ਰਿਹਾ ਨਹੀਂ। ਸੋ ਉਹਦੇ ਵਿੱਚ ਇਹ ਦੇਖਣ ਨੂੰ ਲੱਗਦਾ ਕਿ ਮਾਰਕ ਜ਼ਕਰਬਰਗ ਨੇ ਉਹਨੂੰ ਇਸ ਤਰੀਕੇ ਨਾਲ ਲਿਆ ਕਿ ਜਿਹੜੇ ਫਿਊਚਰ ਆਉਣ ਵਾਲਾ ਉਹ ਹੈ ਹੀ ਇੱਦਾਂ ਦਾ। ਸੋ ਉਹਦੇ ਕਰਕੇ ਉਹਨੇ ਜਿਹੜੀ ਡਿਵੈਲਪਮੈਂਟ ਆ ਵਰਚੁਅਲ ਰਿਐਲਿਟੀ ਦੇ ਵਿੱਚ ਉਹ ਕਰਨੀ ਸ਼ੁਰੂ ਕਰ ਦਿੱਤੀ VR ਬਹੁਤ ਜ਼ਿਆਦਾ। ਤੇ ਉਹਦੇ ਵਿੱਚ ਇਹ ਮੈਟਾਵਰਸ ਦਾ ਸਾਰਾ ਆਈਡੀਆ ਲੈ ਕੇ ਆਏ, ਹਨਾ, ਵੀ ਲੋਕਾਂ ਨੂੰ ਗਲਾਸਿਸ ਲੈ ਕੇ ਆਉਣਗੇ ਜਿਹਦੇ ਵਿੱਚ 3D ਵਰਲਡ ਆ ਨਾ, ਉਹਦੇ ਉੱਤੇ ਪਲਾਟ ਬਣਨੇ ਸ਼ੁਰੂ ਹੋਏ, ਉੱਤੇ ਸੇਲਾਂ ਹੋਣ ਲੱਗ ਪਈਆਂ। ਸੋ ਫਿਊਚਰ ਉਹਨੇ ਕਿਹਾ ਕਿ $10 ਬਿਲੀਅਨ ਦੇ ਕਰੀਬ, ਜਾਂ ਕਹਿ ਲਓ ਟੈਨਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਉਹਨੇ ਸਪੈਂਡ ਕਰਨੇ ਸ਼ੁਰੂ ਕਰ ਦਿੱਤੇ। ਹੁਣ ਕੀ ਹੋਇਆ ਕਿ ਕੋਵਿਡ ਤੋਂ ਬਾਅਦ ਹੈ ਖੁੱਲ ਗਿਆ, ਪਰ ਉਹਨੇ ਜਿਹੜੀ ਬੈਟਾ ਮਾਰਕ ਜ਼ਕਰਬਰਗ ਨੇ ਉਹਦੇ ਉੱਤੇ ਰੱਖੀ ਵੀ ਮੈਟਾਵਰਸ ਹੀ ਆਪਣਾ ਫਿਊਚਰ ਆ। ਫਿਰ ਕੀ ਹੋਇਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ChatGPT ਆਉਂਦੇ ਆ, ChatGPT ਤੋਂ ਬਾਅਦ ਸਾਰਿਆਂ ਦੇ ਵਿੱਚ ਹੋੜ ਲੱਗ ਜਾਂਦੀ ਆ। ਉਸ ਤੋਂ ਬਾਅਦ ਐਪਲ ਨੇ ਉਸ ਤਰੀਕੇ ਦੇ ਨਾਲ AI ਦੇ, ਕਿਉਂਕਿ ਉਹਨੇ ਆਪਣੇ ਆਪ ਨੂੰ ਹਾਰਡਵੇਅਰ ਪਲੇਟਫਾਰਮ ਦੇ ਤੌਰ ਦੇ ਉੱਤੇ ਪਰਿਭਾਸ਼ਿਤ ਕੀਤਾ, ਉਹ ਉਸੇ ਤਰੀਕੇ ਨਾਲ ਰਿਹਾ। ਪਰ ਗੂਗਲ, ChatGPT, ਈਵਨ ਕੁਛ ਹਿੱਸੇ ਤੱਕ ਮਾਈਕਰੋਸਾਫਟ, ਇਹ ਜਿਹੜੇ ਆ ਇਹਨਾਂ ਦਾ ਕਾਫੀ ਜਿਹੜਾ ਜ਼ੋਰ ਹੈ। ਐਂਥਰੋਪਿਕ ਇੱਕ ਹੋਰ ਕੰਪਨੀ ਆਈ ਜਿਹਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੌਰ ਦੇ ਉੱਤੇ ਆਪਣੀ ਪੈਰ ਜਿਹੜੀ ਉਹ ਛੱਡੀ। ਪਰ ਨਾਲ ਦੀ ਨਾਲ ਜਿਹੜੇ ਮੈਟਾਵਰਸ ਦੇ ਉੱਤੇ ਇੰਨੀ ਜ਼ਿਆਦਾ ਇਨਵੈਸਟਮੈਂਟ ਹੋ ਰਹੀ ਸੀ, ਫਿਰ ਇਹਨਾਂ ਨੇ ਵੀ ਆਪਣਾ ਲੈ ਕੇ ਆਂਦਾ ਲਾਮਾ ਮਾਡਲ, ਲੈਂਗੁਏਜ ਮਾਡਲ ਮੈਟਾ ਵਾਲਿਆਂ ਨੇ, ਪਰ ਉਹਦੇ ਨਾਲ ਉਹਨਾਂ ਨੂੰ ਉਨੀ ਸਕਸੈਸ ਨਹੀਂ ਮਿਲੀ। ਇੰਟਰਸਟਿੰਗਲੀ ਡੇਟਾ ਇਹਨਾਂ ਦੇ ਕੋਲ ਕਾਫੀ ਜ਼ਿਆਦਾ ਹੈ, ਗੂਗਲ ਤੋਂ ਬਾਅਦ ਸ਼ਾਇਦ ਮੈਟਾ ਦੇ ਕੋਲ ਹੀ, ਕਿਉਂਕਿ ਇੰਸਟਾਗ੍ਰਾਮ, WhatsApp, ਫੇਸਬੁੱਕ ਨੂੰ ਕਾਫੀ ਲੋਕ ਯੂਜ਼ ਕਰਦੇ ਆ। ਇਹ ਮੰਨਿਆ ਜਾਂਦਾ ਕਿ ਹਰ ਚੌਥਾ ਪੰਜਵਾਂ ਬੰਦਾ ਦੁਨੀਆ ਦੇ ਵਿੱਚ ਇਹਨਾਂ ਦੇ ਪਲੇਟਫਾਰਮ ਦੇ ਥਰੂ ਜਾਂਦਾ, ਸ਼ਾਇਦ ਠੀਕ ਹੈ। ਉਹ ਪੂਰੀ ਦੁਨੀਆ ਨੂੰ ਆਲਮੋਸਟ ਇਹ ਟੱਚ ਕਰਦੇ ਆ, ਪਰ ਫਿਰ ਵੀ ਇਹ ਲਾਰਜ ਲੈਂਗੁਏਜ ਮਾਡਲ ਉਸ ਹਿਸਾਬ ਨਾਲ ਨਹੀਂ ਪ੍ਰੋਡਿਊਸ ਕਰ ਸਕੇ। ਫਿਰ ਇਹਨਾਂ ਬੈਠ ਕੇ ਗੱਲਬਾਤ ਕੀਤੀ ਵੀ ਇਹ ਕਿਉਂ ਨਹੀਂ ਹੈ ਨਾ, ਫਿਊਚਰ ਤੇ ਇਹ ਹੀ ਆ। ਤੇ ਫਿਰ ਉਹਨਾਂ ਨੇ ਇਹ ਹਿਸਾਬ ਲਿਆ ਵੀ ਭਾਈ ਮੈਟਾਵਰਸ ਨੂੰ ਹੁਣ ਬੁਲਾਓ, ਸਤਿ ਸ੍ਰੀ ਅਕਾਲ, ਤੇ ਜਿੰਨਾ ਕੰਮ ਕਰ ਹੈਗਾ, ਜਿੰਨੀ ਆਪਣੀ ਪੂੰਜੀ ਹੈਗੀ ਆ, ਇੰਸਟੈਡ ਅਸੀਂ AI ਦੇ ਵਿੱਚ ਇਨਵੈਸਟ ਕਰੀਏ। ਸੋ ਇਹ ਜਿਹੜਾ ਪਿਵਟ ਆ ਪਿਛਲੇ ਕੁਛ 2 ਹਫ਼ਤਿਆਂ ਦੇ ਵਿੱਚ ਚੱਲਿਆ, ਜਿਹਦੇ ਤੋਂ ਕਾਫੀ ਲੋਕੀ ਲੇ ਆਫ ਵੀ ਇਹਨਾਂ ਕੀਤੇ। ਇੱਕ ਟਾਈਮ ਦੇ ਉੱਤੇ ਇਹ ਚੱਲ ਰਿਹਾ ਸੀ ਸ਼ਾਇਦ 20% ਤੱਕ ਦੇ ਜਿਹੜੇ ਪ੍ਰਪੋਜ਼ਲ ਲੇ ਆਫ ਦੇ, ਉਹ ਮੈਂ ਹਾਂਜੀ, 20% ਤਾਂ ਨਹੀਂ ਹੋਇਆ, ਪਰ ਫਿਰ ਵੀ ਕਾਫੀ ਗਿਣਤੀ ਜਿਹਦੀ ਕਿ ਆਪਾਂ ਨੂੰ ਅਵੇਲੇਬਲ ਨਹੀਂ ਹੈ ਜਾਣਕਾਰੀ। ਪਰ ਉਹ ਹੀ ਜ਼ਿਆਦਾ ਵਰਚੁਅਲ ਰਿਐਲਿਟੀ ਰਿਐਲਮ ਦੇ ਵਿੱਚੋਂ ਜ਼ਿਆਦਾ ਲੋਕਾਂ ਨੂੰ AI ਦੇ ਵਿੱਚ ਲਾਇਆ ਗਿਆ, ਤੇ ਜਾਂ ਤੇ ਕੰਮ ਕਰਦੇ ਸੀ ਉਹਨਾਂ ਦਾ ਲੇ ਆਫ ਕੀਤਾ ਗਿਆ। ਸੋ ਕਾਫੀ ਜਿਹੜੇ ਲੇ ਆਫ ਆ ਪਿਛਲੇ ਹਫ਼ਤੇ ਜਿਹੜੇ ਆ ਮੈਟਾ ਦੇ ਵਿੱਚ ਹੋਏ, ਪਿਛਲੇ ਸੋਮਵਾਰ। ਸੋ ਇਹ ਜਿਹੜਾ ਪਿਵਟ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਰੇਸ ਦੇ ਵਿੱਚ ਆਉਣ ਦਾ, ਉਹ ਸਾਹਮਣੇ ਆਇਆ, ਕਿਉਂਕਿ ਹੁਣ ਤੱਕ ਜਿਹੜੇ ਵੱਡੇ ਨਾਮ ਆ
ਉਹ ਹੈਗੇ ਆ ChatGPT ਨੰਬਰ 1 ਹੀ ਅਜੇ ਵੀ, Grok, Anthropic, Gemini, ਇਹ ਕੁਛ ਨਵਾਂ ਡੀਪ ਜਿਹੜਾ ਸੀਕ ਹੈ ਕਿ ਨਹੀਂ ਖੇਡ DeepSeek ਵੀ ਹੈ ਬਟ ਵੈਸਟਰਨ ਹੈਮਿਸਫੇਅਰ ਦੇ ਵਿੱਚ ਨਹੀਂ ਹੈ। ਇੱਕ ਚੀਜ਼ ਸੋਚਣ ਵਾਲੀ ਹੈ ਵੀ ਭਾਵੇਂ ਕਿ ਗਿਣਤੀ ਪੱਖੋਂ ਈਸਟਰਨ ਹੈਮਿਸਫੇਅਰ ਦੇ ਵਿੱਚ ਚਾਈਨਾ ਦੇ ਵਿੱਚ ਬਹੁਤ ਲੋਕੀ ਆ, ਪਰ ਜਿੱਥੇ ਪੂੰਜੀਵਾਦ ਦੀ ਗੱਲ ਆਉਂਦੀ ਆ ਜਾਂ ਡਾਲਰ ਵੈਲਿਊ ਕਾਸਟ ਦੀ ਗੱਲ ਆਉਂਦੀ ਆ, ਉਹ ਵੈਸਟ ਅਜੇ ਵੀ ਕੋਈ ਮੁਕਾਬਲਾ ਅਮਰੀਕਾ, ਯੂਰਪ ਦਾ ਦਬਦਬਾ ਆ ਉਹਨਾਂ ਦਾ ਪੂਰਾ। ਉਸ ਚੀਜ਼ ਦੇ ਵਿੱਚ ਹੈਗਾ। ਭਾਵੇਂ ਗਿਣਤੀ ਦੇ ਵਿੱਚ DeepSeek ਬਹੁਤ ਜ਼ਿਆਦਾ ਹੋਏਗੀ, ਪਰ ਜਿਹੜੀ ਪੈਸੇ ਦੀ ਸਰਕੂਲੇਸ਼ਨ ਹੈ ਇੱਥੇ ਹੋਣ ਕਰਕੇ ਇਨਫਲੂਐਂਸ ਸ਼ਾਇਦ ਉਹਨਾਂ ਨਹੀਂ ਹੈ। ਉਹਨਾਂ ਨਹੀਂ ਹੈ ਜੀ। ਨਾਲੇ ਫਿਰ ਇਦਾਂ ਹੈ, ਇੱਕ ਕਿੱਥੇ ਇੱਕ ਮੁਲਕ ਤੇ ਕਿੱਥੇ ਬਹੁ ਗਿਣਤੀ ਮੁਲਕ, ਚਾਹੇ ਜਨਸੰਖਿਆ ਨੂੰ ਕਹਿ ਕੇ ਬਰਾਬਰਤਾ ਹੋਵੇ, ਪਰ ਜਿਓਗ੍ਰਾਫੀਕਲ ਏਰੀਆ ਤੇ ਕਰ ਵੀ ਨਾ ਹਾਂਜੀ ਕੀ ਗੱਲ ਆਪਾਂ ਕਰਦੇ ਹਾਂ ਰਿਸੋਰਸਸ ਦੀ ਗੱਲ। ਜੀ ਅਗਲੀ ਗੱਲ ਕਰੀਏ ਇਹਦੇ ਬਾਰੇ, ਆਪਾਂ ਕਿੰਨੀ ਦੀ ਗੱਲ ਕੀਤੀ ਵੀ ਸਮਾਰਟ ਰੋਬੋਟਿਕਸ, ਮੈਨੂਫੈਕਚਰਿੰਗ, ਅਸੈਂਬਲੀ ਲਾਈਨਸ, ਇਹਦੇ ਵਿੱਚ ਵੱਡਾ ਫਰਕ ਜਿਹੜਾ ਉਹ ਪੈਣਾ। ਜੰਗ ਦੇ ਦਰਮਿਆਨ ਜੈਫ ਬੈਜ਼ੋਸ ਸਾਊਦੀ ਵੀ ਗਿਆ ਸੀ, $100 ਬਿਲੀਅਨ ਮਿੱਤਰ ਨੇ ਇਕੱਠਾ ਕਰ ਲਿਆ ਹੈ ਕਹਿੰਦੇ। ਤੇ AI ਮਨਿਆਰੀ ਆਪਣੇ AI ਮੈਨੂਫੈਕਚਰਿੰਗ ਨੂੰ ਲੈ ਕੇ। ਹਾਂਜੀ, ਕਿਉਂਕਿ ਜਿਹੜੀ ਮੈਨੂਫੈਕਚਰਿੰਗ ਹੈ ਰਾਜ ਕਰਨੀ ਸਭ ਤੋਂ ਵੱਧ ਰਿਸੋਰਸ ਇੰਟੈਂਸਿਵ ਆ। ਹਾਂਜੀ ਕਿਸ ਫੈਕਟਰੀ ਲਾਉਣੀ ਹੋਏ ਸਭ ਤੋਂ ਵੱਧ ਉੱਥੇ ਲੇਬਰ ਹੋ ਜਾਂਦੀ ਆ, ਸਭ ਤੋਂ ਵੱਧ ਹੈ ਨਾ, ਤੇ ਉੱਥੇ ਬੋਰੀਅਲ ਇਹ ਉਹ ਆਪ ਮੈਂ ਕਰ ਲਿਆ। ਤੇ ਜੈਫ ਬੈਜ਼ੋਸ ਨੇ ਕਿਹਾ ਕਿ ਭਾਈ $100 ਬਿਲੀਅਨ ਆਪਾਂ ਦਾ ਫੰਡ ਇਕੱਠਾ ਕਰਨਾ। ਸਾਊਦੀ ਸੋਵਰਨ ਫੰਡ ਹੋ ਗਿਆ, ਯੂਰਪ ਦੇ ਵਿੱਚ ਹੈ ਨਾ, ਫਿਰ ਇਸ ਤਰ੍ਹਾਂ ਕਿਹਾ ਅਮਰੀਕਨ ਦੇ ਇਨਵੈਸਟਰਸ ਦੇ ਕੋਲ ਗਿਆ, ਤੇ ਉਹ ਕਹਿੰਦਾ ਅਸੀਂ $100 ਬਿਲੀਅਨ ਦਾ ਫੰਡ ਇਕੱਠਾ ਕਰੀਏ, ਤੇ ਇਹਦੇ ਨਾਲ ਜਿਹੜੀ ਆ ਕਹਿੰਦਾ ਕਾਫੀ ਜ਼ਿਆਦਾ ਸਾਧਨ ਜਿਹੜੇ ਮੈਨੂਫੈਕਚਰਿੰਗ ਦੇ ਰਿਸੋਰਸਿਸ ਆ ਉਹਨੂੰ AI ਇੰਪਾਵਰਡ ਅਸੀਂ ਕਰ ਸਕਦੇ ਹਾਂ, ਜਿਹਦੇ ਕਰਕੇ ਤੁਹਾਡੀ ਮੈਨੂਫੈਕਚਰਿੰਗ ਬਹੁਤ ਸਸਤੀ ਹੋ ਜਾਏਗੀ। ਸੋ ਆਉਣ ਵਾਲੇ ਟਾਈਮ ਦੇ ਵਿੱਚ ਰਾਜ ਕਰਨ ਅਸੀਂ ਦੇਖਿਆ, ਸਾਡੀ ਜਨਰੇਸ਼ਨ ਨੇ ਵੀ ਦੇਖਿਆ, ਜ਼ਿਆਦਾ ਤਾਂ ਨਹੀਂ ਪਰ ਕੋਸ਼ਿਸ਼ ਦਾ, ਖਾਸ ਤੌਰ 'ਤੇ ਸਾਡੀ ਪੁਰਾਣੀ ਜਨਰੇਸ਼ਨ ਨੇ ਤਾਂ ਬਹੁਤ ਦੇਖਿਆ ਵੀ ਪੁਰਾਣੇ ਸਮੇਂ ਦੇ ਵਿੱਚ ਸਾਧਨ ਜਿੰਨੇ ਅੱਜ ਅਵੇਲੇਬਲ ਹੈਗੇ ਆ ਜਾਂ ਪਦਾਰਥ ਜਿੰਨਾ ਅੱਜ ਅਵੇਲੇਬਲ ਆ, ਪੁਰਾਣੇ ਟਾਈਮ ਦੇ ਵਿੱਚ ਨਹੀਂ ਸੀ। ਉਹਦਾ ਕਾਰਨ ਨਹੀਂ ਸੀ। ਰੈਵੋਲੂਸ਼ਨ। ਹਾਂਜੀ ਹਾਂਜੀ ਸੋ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪਦਾਰਥ ਆ ਉਹ ਵਧੂਗਾ। ਇਹਦੇ ਇਹ ਵੀ ਮੰਨਿਆ ਜਾ ਰਿਹਾ ਕਿ ਕਿਉਂਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਕਵਰ ਦਾ ਪੀਰੀਅਡ ਆਫ ਟਾਈਮ ਪਦਾਰਥ ਹੀ ਇੰਨਾ ਪ੍ਰੋਡਿਊਸ ਕਰਨਾ ਕਿ ਪਦਾਰਥ ਦੀ ਜਿਹੜੀ ਕੀਮਤ ਆ ਉਹ ਡਿੱਗੂਗੀ। ਉਹ ਇਸ ਚੀਜ਼ਾਂ ਨੂੰ ਲੈ ਕੇ ਅੱਗੇ ਜਿਹੜੇ ਉਹ ਚੱਲ ਰਹੇ ਆ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਡਿਫਲੇਸ਼ਨ ਹੋਊਗੀ, ਕਿਉਂਕਿ ਚੀਜ਼ਾਂ ਨੂੰ ਬਣਾਉਣਾ ਬਹੁਤ ਸਸਤਾ ਹੋ। ਸੋ ਇਹ ਇਸ ਕਨਸੈਪਟ ਨੂੰ ਲੈ ਕੇ ਚੱਲ ਰਹੇ। ਤੇ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਇੰਪਾਵਰਡ ਮੈਨੂਫੈਕਚਰਿੰਗ ਆ, ਇਹਨੂੰ ਵੀ ਇਸ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਕਿ ਜਿਹੜੀ ਫੈਕਟਰੀਆਂ ਲਾਉਣੀਆਂ, ਫੈਕਟਰੀਆਂ ਆਪਰੇਟ ਕਰਨੀਆਂ, ਖਾਸ ਤੌਰ ਦੇ ਉੱਤੇ ਲਾਉਣੀਆਂ, ਦੇ ਸ਼ਾਇਦ ਕੈਪੀਟਲ ਐਕਸਪੈਂਸ ਤਾਂ ਮਹਿੰਗੇ ਹੋਣਗੇ ਕਿਉਂਕਿ ਰੋਬੋਟਿਕਸ ਆਰਟੀਫਿਸ਼ੀਅਲ ਇੰਟੈਲੀਜੈਂਸ, ਪਰ ਉਹਦੇ ਆਪੈਕਸ ਜਿਹੜੇ ਆਪਰੇਸ਼ਨਲ ਐਕਸਪੈਂਸਿਸ ਆ ਉਹ ਰੋਬੋਟਿਕਸ ਦੇ ਯੂਜ਼ ਤੇ ਆਰਟੀਫਿਸ਼ੀਅਲ ਦੇ ਨਾਲ, ਉਹ ਇੰਟੈਲੀਜੈਂਸ ਦੇ ਨਾਲ ਉਹ ਬਹੁਤ ਚੀਪ ਹੋਣਗੇ। ਜੀ ਜੀ। ਤੇ ਹਰਵਿੰਦਰ, ਸ਼ੁਰੂਆਤ 'ਚ ਜਿਹੜੀ ਆਪਾਂ ਗੱਲ ਕੀਤੀ ਸੀ, ਜਿਹੜਾ ਗੁਰਦੁਆਰਾ ਸਾਹਿਬ ਫਰੀਮੌਂਟ ਦੇ ਵਿੱਚ ਸਿੱਖ AI ਕਲੱਬ ਆ, ਉਹਦੇ ਕੰਪੀਟੀਸ਼ਨ ਦੇ ਬਾਰੇ ਦੱਸ ਦਿਓ। ਉਹ ਵੀ ਕੰਪੀਟੀਸ਼ਨ ਆ ਰਿਹਾ ਆ, ਕਲਾਸਾਂ ਵਗੈਰਾ ਲੱਗ ਗਈਆਂ, ਕੋਰਸ ਜਿਹੜਾ ਇੱਕ ਹਿਸਾਬ ਦੇ ਨਾਲ ਕੰਪਲੀਟ ਕਰ ਲਿਆ। ਹੁਣ ਇਹਨਾਂ ਦੇ ਦੁਆਰਾ ਇੱਕ ਪ੍ਰੋਜੈਕਟ ਕੀਤਾ ਜਾ ਰਿਹਾ AI ਨੂੰ ਜਿਹੜਾ ਉਹ ਲੈ ਕੇ। ਕੀ ਆ ਉਹ ਪ੍ਰੋਜੈਕਟ ਤੇ ਕਿਵੇਂ? ਜੀ, ਸੋ ਉਹਦੇ ਵਿੱਚ ਰਾਜ ਕਰਨ ਜਿਹੜੀ ਆਪਾਂ ਦੱਸਦੇ ਸੀ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਜਿਹੜਾ ਨਾ ਇਹ ਸਿੱਖ AI ਕਲੱਬ ਬਣਿਆ, ਉਹਦਾ ਚੈਪਟਰ ਫਰੀਮੌਂਟ ਦੇ ਵਿੱਚ ਪਹਿਲੇ ਜਿਹੜੇ ਪੜਾਅ ਵਾ ਪੂਰਾ ਹੋ ਗਿਆ। 3 ਮਹੀਨੇ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਕੋਰਸ ਸੀ ਬੱਚਿਆਂ ਦੇ ਲਈ, ਖਤਮ ਹੋਇਆ। ਤੇ ਬੱਚੇ ਬਹੁਤ ਸਮਾਰਟ ਸੀ। ਉਹ ਕੁਛ ਕਿਉਂਕਿ ਆਪਾਂ ਐਂਡ ਪਾਰਟ ਆਫ ਕਰਿਕੂਲਮ ਕਿ ਐਂਡ ਦੇ ਵਿੱਚ ਉਹਦੇ ਨਾਲ ਬੱਚਿਆਂ ਨੂੰ ਕੁਛ ਪ੍ਰੋਜੈਕਟ ਅਸਾਈਨ ਕੀਤੇ ਗਏ ਹਨ। 5 ਪ੍ਰੋਜੈਕਟ ਬੱਚਿਆਂ ਦੇ ਹੈਗੇ ਆ। ਸੋ ਉਹ ਪ੍ਰੋਜੈਕਟ ਹੈਗੇ ਸਿੱਖ ਪਰਸਪੈਕਟਿਵ ਤੋਂ ਹੀ, ਹੈ ਨਾ, ਵੀ ਕੋਈ ਸਿੱਖਾਂ ਦੇ ਵਿੱਚ, ਗੁਰਦੁਆਰੇ ਦੇ ਵਿੱਚ, ਗੁਰਦੁਆਰੇ ਦੇ ਪ੍ਰੈਮਿਸਿਸ ਦੇ ਵਿੱਚ ਕੋਈ ਉਹ ਪ੍ਰੋਬਲਮ ਦੇਖਦੇ ਆ, ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਯੂਜ਼ ਕਰਕੇ ਉਸ ਤੁਸੀਂ ਪ੍ਰੋਬਲਮ ਨੂੰ ਸੋਲਵ ਕਰਨਾ। ਸੋ ਉਹ 5 ਪ੍ਰੋਜੈਕਟ ਦੇ ਵਿੱਚ ਬੜੇ ਇੰਟਰਸਟਿੰਗ ਪ੍ਰੋਜੈਕਟ ਆ। ਇੱਕ ਹੈਗਾ ਵੀ ਗੁਰਦੁਆਰਾ ਸਾਹਿਬ ਖਾਲਸਾ ਸਕੂਲ ਦੀ ਜਿਹੜੀ ਲਾਇਬ੍ਰੇਰੀ ਆ, ਉਹਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਮੈਨੇਜਮੈਂਟ ਕਰਨੀ। ਦੂਸਰਾ ਪ੍ਰੋਜੈਕਟ ਹੈਗਾ ਸਿੱਖ ਹਿਸਟਰੀ ਦਾ ਚੈਟਬੋਟ ਬਣਾਉਣਾ। ਤੀਸਰਾ ਪ੍ਰੋਜੈਕਟ ਮੈਂ ਦੇਖ ਰਿਹਾ ਸੀ ਕਿ ਖਾਲਸਾ ਸਕੂਲ ਦੀ ਐਡਮਿਸ਼ਨਸ ਨੂੰ ਸੌਖਿਆਂ ਕਰਨਾ। ਰਜਿਸਟ੍ਰੇਸ਼ਨ ਇਹ ਉਹ ਕਰਨੀ ਸੌਖੀ ਹੋਵੇ, ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਉਹਨੂੰ ਸੌਖਿਆਂ ਕਰਨਾ। ਸੋ ਇੱਦਾਂ ਦੇ ਜਿਹੜੇ ਕਾਫੀ ਪ੍ਰੋਜੈਕਟ ਆ, 13 ਸਾਲ ਤੋਂ ਲੈ ਕੇ ਤੇ 17 ਸਾਲ ਦੇ ਜਿਹੜੇ ਬੱਚੇ ਆ ਉਹ ਮੋਟੀਵੇਟਡ ਆ। ਉਹ ਪ੍ਰੋਜੈਕਟ ਦੀ ਜਿਹੜੀ ਆਪਣੀ ਪੇਸ਼ਕਾਰੀ ਆ ਉਹ 5 ਤਰੀਕ ਨੂੰ, 5 ਅਪ੍ਰੈਲ ਨੂੰ ਖਾਲਸਾ ਸਕੂਲ ਫਰੀਮੌਂਟ ਵਿੱਚ ਕਰਨਗੇ। ਤੇ ਜੱਜਿਸ ਦਾ ਜਿਹੜਾ ਪੈਨਲ ਆ ਉਹ ਇੰਡਸਟਰੀ ਤੋਂ ਜਿਹੜਾ ਉਹ ਆ ਰਿਹਾ।
ਸੋ ਉਹ ਪ੍ਰੋਜੈਕਟਸ ਦੀ ਜਿਹੜੀ ਜੱਜਿੰਗ ਆ ਉਹ ਕਰਨਗੇ। ਉਸ ਜੱਜਿੰਗ ਦੇ ਉੱਤੇ ਜਿਹੜੇ ਫਸਟ ਪ੍ਰਾਈਜ਼ ਆ ਜਿਹੜਾ ਵੀ ਇਸ ਪ੍ਰੋਜੈਕਟ ਤੋਂ ਜਿੱਤੇਗਾ, ਮੇਰੀ ਆਸ ਉਮੀਦ ਹੈਗੀ ਕਿ ਆਪਾਂ ਕਿਸੇ ਟਾਕ ਸ਼ੋਅ ਦੇ ਵਿੱਚ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਹੜਾ ਉਹਨਾਂ ਪ੍ਰੋਜੈਕਟ ਬਣਾਇਆ ਤੇ ਕਿਹੜਾ ਜਿੱਤਿਆ। ਸੋ ਹਾਲ ਦੀ ਘੜੀ ਆ ਵੀ ਇੱਕ ਜਿਹੜਾ ਉਹ ਕਾਫੀ ਜਿਹੜੀ ਉਤਸ਼ਾਹ ਹੈਗਾ ਬੱਚਿਆਂ ਦੇ ਵਿੱਚ ਉਸ ਪ੍ਰੋਜੈਕਟ ਤੇ ਕੰਪੀਟੀਸ਼ਨ ਨੂੰ ਲੈ ਕੇ। ਸੋ 5 ਤਰੀਕ ਨੂੰ ਦੁਪਹਿਰ ਨੂੰ ਕੰਪੀਟੀਸ਼ਨ ਹੋਊਗਾ ਤੇ ਜੋ ਵੀ ਉਹਦਾ ਰਿਜ਼ਲਟ ਹੋਊਗਾ ਆਪਾਂ ਹੋਪਫੁਲੀ ਆਪਣੇ ਤੁਹਾਡੇ ਆਉਣ ਵਾਲੇ ਟਾਕ ਸ਼ੋਅ ਦੇ ਵਿੱਚ ਆਪਾਂ ਆਪਣੇ ਸਰੋਤਿਆਂ ਦੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸੋ ਉਹਦਾ ਮੋਟਿਵ ਅੱਜ ਕੱਲ੍ਹ ਇਹੀ ਆ ਕਿ ਜਿਹੜਾ ਫਰੀਮੌਂਟ ਚੈਪਟਰ ਆ AI ਕਲੱਬ ਉਹ ਇਹ ਆ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸਿੱਖ AI ਕਲੱਬ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਕਲੱਬਸ ਆ, ਪੜ੍ਹਨ ਹਰ ਇੱਕ ਹਾਲੇ ਕੋਲ ਤਿਆਰ ਆ। ਉਹਦਾ ਫਾਰਮੈਟ ਪੂਰਾ ਸੈਕਸ਼ਨ ਆਪਣਾ ਰੈਡੀ ਆ ਤੇ ਜੇ ਕਿਸੇ ਹੋਰ ਗੁਰਦੁਆਰਾ ਸਾਹਿਬਾਨ ਨੇ, ਕਿਸੇ ਹੋਰ ਖਾਲਸਾ ਸਕੂਲ ਨੇ ਜਾਂ ਹੋਰ ਜਥੇਬੰਦੀ ਨੇ, ਹੈ ਨਾ, ਸਿੱਖ ਜਥੇਬੰਦੀ ਜਾਂ ਪੰਜਾਬੀ ਜਥੇਬੰਦੀ ਨੇ, ਕਿਸੇ ਨੇ ਇੱਦਾਂ ਦਾ ਉਦਮ ਕਰਨਾ, ਆਪਾਂ ਉਹਨੂੰ ਪ੍ਰੋਪਰ ਗਾਈਡ ਕਰ ਸਕਦੇ ਹਾਂ। ਕਰਿਕੂਲਮ ਵੀ ਆਪਣਾ ਰੈਡੀ ਆ, ਪਲਾਨ ਵੀ ਰੈਡੀ ਆ, ਅਟੈਂਡੈਂਸ ਸ਼ੀਟ ਕਿੱਦਾਂ ਕਰਨੀ ਆ, ਗ੍ਰੇਡਿੰਗ ਕਿੱਦਾਂ ਕਰਨੀ, ਜੱਜਿੰਗ ਕਿੱਦਾਂ ਕਰਨੀ, ਸਾਰਾ ਦਾ ਸਾਰਾ ਪ੍ਰੋਸੈਸ ਐਂਡ ਟੂ ਐਂਡ ਰੈਡੀ ਆ। ਬਸ ਇਹ ਆ ਕਿ ਕੁਛ ਉੱਦਮੀ ਬੰਦੇ ਚਾਹੀਦੇ ਆ ਜਿਹੜੇ ਇਸ ਐਫਰਟ ਨੂੰ ਅੱਗੇ ਲੈ ਕੇ ਤੁਰਨ ਤੇ ਉਹ ਜਿਹੜੀ ਜਾਣਕਾਰੀ ਆ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਤੁਸੀਂ ਕਿੱਦਾਂ ਜੀ। ਅੱਛਾ, ਜਾਂਦੇ-ਜਾਂਦੇ ਇੱਕ ਗੱਲ ਕਰ ਲਈਏ ਸੋਸ਼ਲ ਮੀਡੀਆ ਨੂੰ ਲੈ ਕੇ, ਜਿਹੜਾ ਰੀਸੈਂਟਲੀ ਪਿਛਲੇ ਵੀਕ 'ਚ ਇੱਕ ਜਿਊਰੀ ਨੇ ਵਰਡਿਕਟ ਦਿੱਤਾ ਸੀਗਾ ਠੀਕ। ਵੀ ਸੋਸ਼ਲ ਮੀਡੀਆ ਦਾ ਕਸੂਰ ਆ। ਉਹ ਬੱਚੀ ਦੇ ਜਿਹੜੇ ਉਹ ਮੈਂਟਲ ਨੂੰ ਲੈ ਕੇ, ਉਹਦੀ ਸਥਿਤੀ ਨੂੰ ਜਿਹੜਾ ਉਹ ਲੈ ਕੇ, ਉਸਦੀ ਜਿਹੜੀ ਮੌਤ ਹੋਈ ਸੀਗੀ, ਇੱਕ ਬੱਚੀ ਕੋਕੋ ਕਰਕੇ ਉਹਦਾ ਨਾਂ ਸੀਗਾ, ਉਹਦੇ ਪੇਰੈਂਟਸ ਦੇ ਦੁਆਰਾ ਲਿਆਂਦਾ ਗਿਆ ਸੀਗਾ ਲਾਸੂਟ। ਜਿਊਰੀ ਨੇ ਵੀ ਮੰਨਿਆ, ਅਦਾਲਤ ਦੇ ਵਿੱਚ ਹੁਣ ਬੇਸਿਕਲੀ ਇਹ ਓਫੀਸ਼ੀਅਲੀ ਹੋ ਗਿਆ ਵੀ ਪ੍ਰੂਫ ਆ ਗਿਆ ਵੀ ਜੋ ਸੇਫਟੀ ਐਡਵੋਕੇਟਸ ਕਦ ਦੇ ਕਹਿ ਰਹੇ ਸੀਗੇ ਵੀ ਸੋਸ਼ਲ ਮੀਡੀਆ ਦੇ ਕਰਕੇ ਬੱਚਿਆਂ ਦੇ ਮਨਾਂ ਦੇ ਉੱਤੇ, ਉਹਨਾਂ ਦੀ ਮਾਨਸਿਕ ਸਥਿਤੀ ਦੇ ਉੱਤੇ ਭੈੜਾ ਅਸਰ ਪੈਂਦਾ ਹੈ। ਓਬਵੀਅਸਲੀ ਉਸ ਦਾ ਇਵੈਂਚੁਅਲੀ ਅਸਰ ਫਿਜ਼ੀਕਲੀ ਵੀ ਆਪਾਂ ਨੂੰ ਨਜ਼ਰ ਜਿਹੜਾ ਉਹ ਆਉਂਦਾ ਆ। ਇਹ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਹਰਵਿੰਦਰ, ਗੱਲ ਜਿਉਂ ਦੀ ਤਿਉਂ ਆ ਜਾਂ ਬਦਲਾਅ ਆਪਾਂ ਨੂੰ ਨਜ਼ਰ ਆਉਣਗੇ? ਆਸਟ੍ਰੇਲੀਆ ਵਾਂਗੂ ਹੋਰ ਵੀ ਕਈ ਮੁਲਕ, ਕਈ ਸੂਬੇ ਬੈਨ ਕਰ ਰਹੇ ਆ 16 ਸਾਲ ਤੋਂ ਥੱਲੇ ਬੱਚਿਆਂ ਦੇ ਲਈ ਜਿਹੜਾ ਸੋਸ਼ਲ ਮੀਡੀਆ। ਕਿਵੇਂ ਤੁਸੀਂ ਦੇਖਦੇ ਆ ਜਦੋਂ ਉਹਨੇ ਲੈਂਡਮਾਰਕ ਜਿਊਰੀ ਰੂਲਿੰਗ ਆਈ ਹੈ? ਰਾਜਗਨ ਆਪਾਂ ਆਪਣੇ ਤਕਰੀਬਨ 3 ਸਾਲ ਤੋਂ ਇਹ ਗੱਲ ਕਰ ਰਹੇ ਹਾਂ ਨਾ। ਅੰਗਰੇਜ਼ੀ 'ਚ ਇੱਕ ਕਹਾਵਤ ਆ ਕਿ ਜੇ ਕੋਈ ਲੁਕਸ ਲਾਈਕ ਅ ਡਕ, ਸਪੀਕ ਲਾਈਕ ਅ ਡਕ, It is a duck. It's a duck. Yeah. ਸੋ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਨੂੰ ਕੋਈ ਸਰਕਾਰ ਦੇ ਜਾਂ ਅਦਾਲਤੀ ਵਰਡਿਕਟ ਦੀ ਲੋੜ ਥੋੜ੍ਹਾ ਸੀ, ਹੈ ਨਾ। ਕੋਈ ਕਾਮਨ ਹਾਂ। ਸੈਂਸ ਵੀ ਚੀਜ਼ਾਂ ਹੁੰਦੀਆਂ। ਬਿਲਕੁਲ। ਸੋਸ਼ਲ ਮੀਡੀਆ ਸਾਡਾ ਟਾਈਮ ਖਰਾਬ ਹੁੰਦਾ, ਸਾਨੂੰ ਪਤਾ ਸਾਡੀ ਸੋਸ਼ਲ ਇੰਟਰੈਕਸ਼ਨ ਸੋਸ਼ਲ ਮੀਡੀਆ ਕਰਕੇ ਘਟਦੀ ਆ। ਆਪਾਂ ਗੱਲ ਕਰਦੇ ਤੇ ਕਈ ਜਣੇ ਕਹਿੰਦੇ ਸਾਡਾ ਤਾਂ ਨਿਤਨੇਮ ਛੁੱਟ ਗਿਆ। ਤੇ ਇਹ ਸਾਰੀ ਚੀਜ਼ਾਂ ਜੇ ਸਾਨੂੰ ਦੇਖ ਹੀ ਰਹੀਆਂ ਸੋਸ਼ਲ ਮੀਡੀਆ ਤੇ ਫਿਰ ਆਪਾਂ ਨੂੰ ਅਦਾਲਤ ਦੀ ਕਿਸੇ ਵਰਡਿਕਟ ਦਾ ਥੋੜ੍ਹੀ ਇੰਤਜ਼ਾਰ ਕਰਨਾ ਚਾਹੀਦਾ। ਸਾਨੂੰ ਪਤਾ ਹੀ ਆ ਕਿ ਆਪਾਂ ਨੂੰ ਰੈਗੂਲੇਟ ਕਰੀਏ। ਬਾਕੀ ਦੂਸਰੀ ਗੱਲ ਕਾਨੂੰਨ ਦੀ ਇੱਕ ਰਾਜਕਰਨ ਹੋਰ ਵੀ ਹੁੰਦੀ ਹੈ ਕਿ ਕਾਨੂੰਨ ਇੱਕ ਬੇਸਿਕ ਚੀਜ਼ ਹੁੰਦੀ ਹੈ। ਇਹਦੇ ਬਾਰੇ ਆਪਾਂ ਇੱਕ ਟਾਕ ਸ਼ੋਅ ਵੀ ਕੀਤਾ ਸੀ। ਹਾਂਜੀ। ਕਾਨੂੰਨ ਜਿਹੜੇ ਹੁੰਦੇ ਨਾ ਬਿਲਕੁਲ ਬੇਸਿਕ ਇੱਕ ਲੋਐਸਟ ਲਿਮਿਟੇਸ਼ਨ ਹੁੰਦੀ ਆ। ਹੈਥਿਕਸ ਤੇ ਕਾਨੂੰਨ ਇੱਕ ਚੀਜ਼ ਨਹੀਂ ਹੁੰਦੀ ਜਾਂ ਉੱਦਮ ਤੇ ਕਾਨੂੰਨ ਇੱਕ ਚੀਜ਼ ਨਹੀਂ ਹੁੰਦੀ। ਕਾਨੂੰਨ ਨੇ ਬਿਲਕੁਲ ਬੇਸਿਕ ਹੀ ਚੀਜ਼ ਇੱਕ ਤੁਹਾਡੇ ਸਾਹਮਣੇ ਲੈ ਕੇ ਆਉਣੀ, ਵੀ ਬਹੁਤ ਜ਼ਿਆਦਾ ਪੁਸ਼ ਪੁੱਲ ਕਰਕੇ, ਹੈ ਨਾ। ਵੀ ਪ੍ਰੋਬੇਬਲੀ ਕਾਨੂੰਨ 5 ਸਾਲ ਪਹਿਲਾਂ ਹੀ ਆ ਜਾਣੇ ਸੀ, ਪਰ ਇਹ ਕਿਉਂਕਿ ਲੌਬਿੰਗ ਹੁੰਦੀ ਕਈ ਤਰ੍ਹਾਂ ਦੀ ਹੁੰਦੀ, ਹੈ ਨਾ, ਚੀਜ਼ਾਂ, ਉਹਦੇ ਕਰਕੇ ਕਾਨੂੰਨ ਜਿਹੜੇ ਆ ਉਹ ਨਹੀਂ ਆਏ। ਪਰ ਚਲੋ ਹੁਣ ਇਹ ਸਾਹਮਣੇ ਚੀਜ਼ਾਂ ਦਿਖ ਰਹੀਆਂ, ਮੋਰ ਪ੍ਰੂਫ ਦ ਬੈਟਰ। ਕਈ ਵਾਰ ਲੋਕਾਂ ਨੂੰ ਕਨਵਿੰਸ ਕਰ ਲਈ ਚੀਜ਼ਾਂ ਦੀ ਲੋੜ ਹੁੰਦੀ ਆ। ਸੋ ਇਹ ਚੀਜ਼ ਆਪਾਂ ਨੂੰ ਸਮਝਣੀ ਚਾਹੀਦੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈਗਾ, ਖਾਸ ਤੌਰ ਦੇ ਉੱਤੇ 70 ਕੇ $170 ਹੈ ਨਾ, ਟੀਨੇਜ ਦਾ, ਆਈ ਥਿੰਕ ਟੀਨੇਜਰ ਦਾ, ਕਿ $270 ਲਾਈਫ ਟਾਈਮ ਇੰਸਟਾਗ੍ਰਾਮ ਦੇ ਉੱਤੇ ਮੁੱਲ ਪਾਇਆ ਸੀ, ਜਿਹਦੇ ਕਰਕੇ ਮੈਟਾਵਰਸ ਦਾ ਮੈਟਾ ਨਾਮ ਹਾਂਜੀ। ਹੈ ਨਾ। ਉਹਦੇ ਤੋਂ ਇਹ ਚੀਜ਼ ਸਮਝਣੀ ਆ ਜਾਣੀ ਚਾਹੀਦੀ ਸਾਨੂੰ ਕਿ ਇਹ ਚੀਜ਼ਾਂ ਜਿਹੜਾ ਅਸੀਂ ਸਮਾਂ ਖਰਚਦੇ ਹਾਂ, ਹੁਣ ਸਿੱਧਾ ਹੀ ਪਹਿਲਾਂ ਪੈਸੇ ਖਰਚਦੇ ਹੀ, ਹੁਣ ਸਿੱਧਾ ਹੀ ਸਮਾਂ ਖਰਚਦੇ ਹਾਂ, ਸਮਾਂ ਦੇ ਰਹੇ ਹਾਂ ਸੋਸ਼ਲ ਮੀਡੀਆ ਨੂੰ। ਇਹ ਕੋਈ ਆਪਣਾ ਸਮੇਂ ਦੀ ਬਹੁਤ ਵਧੀਆ ਯੂਸਫੁਲਨੈਸ ਜਿਹੜੀ ਉਹ ਨਹੀਂ ਹੈਗੀ। ਸੋ ਚਲੋ ਇੱਕ ਹੋਰ ਉਸ ਚੀਜ਼ ਨੂੰ ਪ੍ਰੂਵ ਕਰਦੀ ਹੈ ਉਹ ਗੱਲ। ਜੀ, ਬਿਲਕੁਲ। ਹਰਵਿੰਦਰ, ਅੱਜ ਦੇ ਪ੍ਰੋਗਰਾਮ ਨੂੰ ਇੱਥੇ ਹੀ ਆਪਾਂ ਕਰਦੇ ਹਾਂ ਹੁਣ ਸਮਾਪਤ। ਮਿਲਾਂਗੇ ਅਗਲੀ ਵਾਰੀ। ਬੜੀ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ।